ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ 12559 374 45 41। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਸ਼ੁਰੂ ਕਰੀਏ ਮਿੰਟੂ ਜੀ। ਪੰਜਾਬ ਦੇ ਸੀਐਮ ਤੇ ਉਹਨਾਂ ਦੇ ਸਾਥੀ ਮੰਤਰੀ ਜਿਹੜੇ ਕਰਤਾਰਪੁਰ ਸਾਹਿਬ ਦਰਸ਼ਨਾਂ ਨੂੰ ਗਏ। ਜੀ ਜੀ ਬਿਲਕੁਲ। ਆਰ ਨਾਨਕ ਪਾਰ ਨਾਨਕ ਸਾਰੇ ਪਾਸੇ ਅੱਜ ਕੱਲ ਤਾਂ ਜਿੱਦਾਂ ਕਹਿ ਲਈਏ ਕਿ ਸਭ ਥਾਂ ਇੱਕ ਓਂਕਾਰ ਨਾਨਕ, ਤਾਂ ਆਰ ਨਾਨਕ ਪਾਰ ਨਾਨਕ, ਇੱਧਰ ਵੀ ਨਾਨਕ ਉਧਰ ਵੀ ਨਾਨਕ, ਬਾਰਡਰ ਪਾਰ। ਸੋ ਦੂਰੀਆਂ ਮਿੱਟੀਆਂ ਨੇ, ਕਾਫੀ ਜ਼ਿਆਦਾ ਕਹਿ ਲਓ ਕਿ ਖੁਸ਼ਗਵਾਰ ਮੌਕਾ ਸੀਗਾ। ਬੜੀਆਂ ਘੱਟ ਇਹੋ ਜਿਹੀਆਂ ਘੜੀਆਂ ਆਉਂਦੀਆਂ ਨੇ ਜਦੋਂ ਰਾਜਨੀਤੀ ਜਿਹੜੀ ਉਹ ਪਿੱਛੇ ਖਲੋ ਜਾਂਦੀ ਹੈ। ਮੋਹ ਮੁਹੱਬਤ ਜਿਹੜੀ ਹੈ ਉਹ ਸਾਰੀ ਕਾਇਨਾਤ ਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਕਲਾ ਵਿੱਚ ਲੈ ਲੈਂਦੀ ਹੈ। ਤੇ ਬਹਰਾਲ ਜਦੋਂ ਇਹ ਅੱਜ ਮੀਡੀਆ ਪਰਸਨ ਉੱਥੇ ਜਾਂਦੇ ਨੇ, ਕਵਰੇਜ ਕਰਦੇ ਨੇ, ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਦਾ ਜਿਹੜਾ ਕਹਿ ਲਓ ਕਿ ਜੋਸ਼ੋ ਖਰੋਸ਼ ਹੈ, ਜੋ ਉਹਨਾਂ ਦੀ ਖੁਸ਼ੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਜੋ ਕਹਿ ਲਓ ਕਿ 20 ਮਹੀਨਿਆਂ ਦਾ ਇੱਕ ਵਕਤ ਸੀਗਾ, ਉਹਨਾਂ ਸਾਰੀਆਂ ਚੀਜ਼ਾਂ ਤੋਂ ਪਾਰ ਜਾ ਕੇ ਇੱਕ ਇਲਾਹੀ ਮਾਹੌਲ ਸਿਰਜ ਦਿੰਦੀਆਂ ਨੇ। ਬੜਾ ਜਿੱਦਾਂ ਕਰੀਏ ਨਾ ਕਿ ਰੂਹਾਨੀਅਤ ਦਾ ਇੱਕ ਮੁਜੱਸਮਾ ਬਣਿਆ ਨਜ਼ਰ ਆਉਂਦਾ, ਕੇਂਦਰ ਬਣਿਆ ਨਜ਼ਰ ਆਉਂਦਾ, ਜਿੱਥੇ ਬਾਬਾ ਨਾਨਕ ਖੇਤੀ ਕਰਦਾ ਰਿਹਾ, ਜਿੱਥੇ ਬਾਬੇ ਨਾਨਕ ਨੇ ਬਹੁਤ ਵਰੇ ਆਪਣੀ ਜ਼ਿੰਦਗੀ ਦੇ ਬਤਾਇਆ। ਸੋ ਅੱਜ ਕੈਬਨਿਟ ਵੀ ਗਿਆ, ਕੈਬਨਿਟ ਦਾ ਇੱਕ ਹਿੱਸਾ ਕਹਿ ਸਕਦੇ ਹਾਂ। ਉਹ ਕਿਉਂ, ਮੈਂ ਥੋੜਾ ਜਿਹਾ ਸਪਸ਼ਟ ਕਰ ਦੇਣਾ। ਸੋ ਗਏ ਨੇ ਸਾਰੇ, ਔਰ ਇਹਨਾਂ ਨੇ ਆ ਕੇ ਕੁਝ ਗੱਲਾਂ ਵੀ ਕਹੀਆਂ। ਆਪਾਂ ਇੱਕ ਇੱਕ ਕਰਕੇ ਸਾਰੇ ਘਟਨਾਕ੍ਰਮ ਤੇ ਝਾਤ ਮਾਰ ਲੈਂਦੇ ਆ। ਤਾਂ ਜਿਉਂ ਹੀ ਇਹਨਾਂ ਦਾ ਪ੍ਰੋਗਰਾਮ ਆਉਂਦਾ ਸਾਹਮਣੇ, ਤਾਂ ਸਵੇਰ ਤੋਂ ਹੀ ਮੀਡੀਆ ਦਾ ਜਮਾਵੜਾ ਲੱਗ ਜਾਂਦਾ। ਫਿਰ ਜਦੋਂ ਜਾਂਦੇ ਆ ਤਾਂ ਕਾਫੀ ਕਵਰੇਜ ਮਿਲਦੀ ਆ। ਅੱਛਾ, ਉੱਥੇ ਕੀ ਕੁਛ ਹੋਇਆ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਨਤਮਸਤਕ ਹੋਣਾ, ਇਸ ਤੋਂ ਇਲਾਵਾ ਗੁਰੂ ਘਰ ਦੇ ਦਰਸ਼ਨ ਕਰਨੇ, ਗੱਲਾਂ ਬਾਤਾਂ ਕਰਨੀਆਂ, ਇੱਕ ਦੂਜੇ ਦੀ ਮੋਹ ਮੁਹੱਬਤ ਜਿਹੜੀ ਹੈ ਉਹ ਵੰਡਣੀ, ਉਹ ਸਾਰਾ ਕੁਛ ਹੋਇਆ ਆਮ ਆ ਗਈ। ਪਰ ਵੱਡੀ ਗੱਲ ਇਹ ਸੀਗੀ ਕਿ ਚਰਨਜੀਤ ਸਿੰਘ ਹੋਰੀ ਜਦੋਂ ਮੁੜਦੇ ਨੇ ਸੀਐਮ, ਤਾਂ ਇਹਨਾਂ ਨੇ ਕਿਹਾ ਕਿ ਅਸੀਂ ਜੋ ਯਾਤਰੂ ਆਉਣਗੇ ਉਹਨਾਂ ਵਾਸਤੇ ਫ੍ਰੀ ਬੱਸ ਸੇਵਾ ਸ਼ੁਰੂ ਕਰ ਦੇਵਾਂਗੇ ਕਿ ਕੋਰੀਡੋਰ ਤੱਕ ਉਹਨਾਂ ਨੂੰ ਪਹੁੰਚਾਇਆ ਜਾਊਗਾ। ਦੂਜੀ ਚੀਜ਼ ਕਿ ਇਹਨਾਂ ਦੇ ਨਾਲ ਆਪਣੀ ਫੈਮਿਲੀ ਗਈ ਸੀਗੀ। ਪਰ ਗੱਲ ਇੱਕ ਜਿਹੜੀ ਆ ਨਾ ਬੜੀ ਦਿਲਚਸਪ ਵਾਪਰੀ ਕਿ ਇਹਨਾਂ ਦੇ ਕੈਬਨਿਟ ਦਾ, ਮੈਂ ਜਿਵੇਂ ਕਿਹਾ ਕਿ ਇੱਕ ਹਿੱਸਾ ਗਿਆ, ਜਿੱਦਾਂ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਵਿਜੇਂਦਰ ਸਿੰਗਲਾ, ਮਹਿੰਦਰ ਸਿੰਘ ਕੇਪੀ, ਫਿਰ ਅੰਮ੍ਰਿਤਸਰ ਵਾਲੇ ਮੇਰੇ ਖਿਆਲ ਦੇ ਨਾਲ ਇਹ ਮੇਅਰ ਜਿਹੜੇ ਆ ਉਹ ਵੀ ਗਏ ਨੇ। ਪਰ ਜੇ ਤੁਸੀਂ ਨੋਟ ਕਰੋਗੇ ਤਾਂ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨਹੀਂ ਹੈ। ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਜਿਹੜੇ ਮੰਤਰੀ ਆ ਉਹ ਵੀ ਨਹੀਂ ਗਏ। ਉਹਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ। ਕਾਰਨ ਕਾਫੀ ਦਿਲਚਸਪ ਆ। ਕਹਿੰਦੇ ਆ ਕਿ ਇਹਨਾਂ ਨੇ ਜੋ 50 ਮੈਂਬਰੀ ਜਥੇ ਦਾ ਇਹਨਾਂ ਨੇ ਭੇਜਿਆ ਉੱਥੇ, ਮਤਲਬ ਕਿ ਸੂਚੀ ਕਹਿ ਲਓ, ਜੋ ਸਾਰਾ ਖਾਕਾ ਭੇਜਿਆ ਕੇਂਦਰ ਦੇ ਕੋਲ ਪ੍ਰਵਾਨਗੀ ਵਾਸਤੇ, ਉਹਦੇ ਚ ਕਹਿੰਦੇ ਆ ਕਿ ਸਿੱਧੂ ਸਾਹਿਬ ਜਿਹੜੇ ਸੀ ਉਹ ਪਛੜ ਗਏ। ਹਾਲਾਂਕਿ ਪਹਿਲਾਂ ਸਿੱਧੂ ਸਾਹਿਬ ਦੀ ਤਿਆਰੀ ਸੀਗੀ ਕਿ ਜਾਣਾ ਵਾ, ਪਰ ਅਚਾਨਕ ਮੰਗਲਵਾਰ ਰਾਤ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਫੋਨ ਆਉਂਦਾ ਇੰਟੈਲੀਜੈਂਸੀ ਦਾ, ਜਾਂ ਜਿਹੜੇ ਹੋਰ PR ਵਾਲੇ ਹੁੰਦੇ ਆ ਕਿ ਬਾਈ ਤੁਸੀਂ ਨਹੀਂ ਜਾ ਰਹੇ, ਤੁਸੀਂ ਅਗਲੇ ਦਿਨ ਜਾਓਗੇ। ਮਤਲਬ ਕਿ ਹੁਣ ਇਹਨਾਂ ਦਾ ਪ੍ਰੋਗਰਾਮ ਜਿਹੜਾ 20 ਦਾ ਹੈ, ਗੁਰਪੁਰਬ ਤੋਂ ਬਾਅਦ। ਔਰ ਇਹ ਗੱਲ ਜਿਹੜੀ ਆ ਉਹ ਕਹਿੰਦੇ ਕਿ ਹਾਈ ਕਮਾਂਡ ਨੂੰ ਵੀ ਥੋੜਾ ਹੈਰਾਨ ਕਰ ਰਹੀ ਹੈ ਕਿ ਇੱਕ ਸਟੇਟ ਦਾ ਪ੍ਰਧਾਨ ਉਹ ਕਾਤੋਂ ਰਹਿ ਗਿਆ ਭਾਈ। ਵਿੱਚੋਂ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਦਰਅਸਲ ਇਹਨਾਂ ਨੇ ਸੂਚੀ 'ਚ ਸਿੱਧੂ ਦਾ ਨਾਂ ਹੀ ਨਹੀਂ ਪਾਇਆ, ਸ਼ਾਇਦ ਇਸ ਕਰਕੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਿੱਧੂ ਸਾਹਿਬ ਦੀ ਜਿਹੜੀ ਆ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਬਾਅਦ ਦਿੱਖ ਹੀ ਬਦਲ ਗਈ ਸੀਗੀ। ਬਾਬੇ ਨਾਨਕ ਦੀ ਧਰਤੀ ਤੇ ਜੋ ਬਹੁਤ ਵੱਡੇ ਵੱਡੇ ਲੀਡਰਾਂ ਦਾ ਉਸ ਟਾਈਮ ਜਮਾਵੜਾ ਲੱਗਿਆ ਸੀ। ਤੁਸੀਂ ਦੇਖੋ ਕਿ ਦੋ ਹੀ ਨਾਮ ਸੀਗੇ, ਇਮਰਾਨ ਖਾਨ, ਨਵਜੋਤ ਸਿੱਧੂ। ਤਾਂ ਉਹ ਦੋ ਚਿਹਰਿਆਂ ਦਾ ਜਿਹੜਾ ਕ੍ਰੈਡਿਟ ਸੀਗਾ
ਉਹਨੂੰ ਕੋਈ ਵੀ ਨਹੀਂ ਸੀ ਖੋ ਸਕਿਆ, ਇਹ ਆਪਾਂ ਨੂੰ ਵੀ ਪਤਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਬੜੇ ਔਖੇ ਦੌਰ ਚੋਂ ਗੁਜ਼ਰਨਾ ਪਿਆ, ਬੜੇ ਤਾਨੇ ਸੁਣਨੇ ਪਏ, ਬੜੀ ਉਹਨੂੰ ਕਹਿ ਲਓ ਕਿ ਮੁਸ਼ਕਲ ਦੇ ਨਾਲ ਆਪਣੀ ਰਾਜਨੀਤੀ ਚਲਾਉਣੀ ਪਈ, ਇੱਥੋਂ ਤੱਕ ਕਿ ਅਮਰਿੰਦਰ ਸਿੰਘ ਜਿਹੜੇ ਕਿ ਚੀਫ ਮਿਨਿਸਟਰ ਸੀਗੇ, ਉਹਨਾਂ ਦੀ ਵੀ ਇੱਕ ਸਖਤ ਵਿਰੋਧਤਾ ਜਿਹੜੀ ਉਹ ਚੱਲਣੀ ਪਈ। ਇਸ ਕਰਕੇ ਸ਼ਾਇਦ ਇੱਕ ਸਵਾਲ ਜਿਹੜਾ ਹੈ ਉਹ ਇਸ ਵੇਲੇ ਉਤਪੰਨ ਹੋਇਆ ਕਿ ਕੀ ਸੀਐਮ ਚਾਹੁੰਦੇ ਸਨ ਕਿ ਜੇ ਸਿੱਧੂ ਸਾਹਿਬ ਨੂੰ ਖੜਿਆ ਤਾਂ ਫਿਰ ਸਾਡਾ ਕ੍ਰੈਡਿਟ ਜਿਹੜਾ ਆ ਉਹ ਪ੍ਰਭਾਵਿਤ ਹੋਏਗਾ। ਸ਼ਾਇਦ ਇਸੇ ਕਰਕੇ ਹੀ ਉਹਨਾਂ ਨੇ ਲਾਂਭੇ ਕਰ ਦਿੱਤਾ। ਇਹ ਸਵਾਲ ਇਸੇ ਕਰਕੇ ਹੀ ਉਪਜ ਰਿਹਾ ਵਾ। ਦੂਜੀ ਗੱਲ ਇਹ ਆ ਕਿ ਇਹ ਸ਼ਾਇਦ ਸਵਾਲ ਜਿਹੜਾ ਹੈ ਉਹ ਸੱਚ ਵੀ ਸਾਬਤ ਹੋਵੇ। ਕਿਉਂ? ਕਿਉਂਕਿ ਜੇ ਤੁਸੀਂ ਅਧਿਕਾਰਤ ਵੈਬਸਾਈਟ ਦੇਖੋਗੇ ਪਾਕਿਸਤਾਨ ਦੀ, ਕਰਤਾਰਪੁਰ ਸਾਹਿਬ ਕੋਰੀਡੋਰ ਵਾਲੀ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਦਰਜ ਕਰ ਦਿੱਤਾ ਹੈ ਕਿ ਇਸ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੁਲਵਾਉਣ ਤੇ ਦੁਬਾਰਾ ਖੁਲਵਾਉਣ ਵਿੱਚ ਇੰਡੀਆ ਕ੍ਰਿਕਟਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਵੱਡਮੁੱਲਾ ਯੋਗਦਾਨ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਆਪਸ ਦੇ ਵਿੱਚ ਵੀ ਕ੍ਰੈਡਿਟ ਵਾਰ, ਕਿਤੇ ਨਾ ਕਿਤੇ ਕ੍ਰੈਡਿਟ ਵਾਰ ਵੀ ਤੇ ਕ੍ਰੈਡਿਟ ਖੋਣ ਦੀ ਵੀ ਜਿਹੜੀ ਜੰਗ ਆ ਉਹ ਚੱਲ ਰਹੀ ਹੈ ਔਰ ਮੁਸਲਸਲ ਚੱਲਦੀ ਰਹੇਗੀ। ਇੱਕ ਦੂਜੀ ਹੋਰ ਵੀ ਕੰਟਰੋਵਰਸੀ ਹੋ ਗਈ ਹੈ, ਉਹ ਇਹ ਆ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਆ ਤੇ ਇਹਨਾਂ ਦੇ ਪ੍ਰਧਾਨ ਆ ਭਗਵੰਤ ਮਾਨ ਡੀਐਮ, ਫਿਰ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਇੱਥੋਂ ਦੇ ਇੰਚਾਰਜ ਆ ਮਿਸਟਰ ਚੱਡਾ, ਇਹਨਾਂ ਨੂੰ ਇਜਾਜ਼ਤ ਨਹੀਂ ਮਿਲੀ। ਔਰ ਤੁਸੀਂ ਦੇਖੋਗੇ ਕਿ ਹੁਣੇ ਹਾਲ ਦੇ ਘੜੀ ਜੇ ਆਪਾਂ ਦੇਖੀਏ ਕੋਈ 2-3 ਘੰਟੇ ਪਹਿਲਾਂ ਇਹ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਸ ਬਾਬਤ ਟਵੀਟ ਵੀ ਕੀਤਾ ਆ ਕਿ ਇਸ ਤਰ੍ਹਾਂ ਸਾਨੂੰ ਦਰਸ਼ਨਾਂ ਤੋਂ ਮਹਿਰੂਮ ਰੱਖਣਾ ਮਾੜੀ ਗੱਲ ਆ। ਸੋ ਇਹਨਾਂ ਨੂੰ ਕਹਿ ਲਓ ਕਿ ਮੌਕਾ ਨਹੀਂ ਮਿਲਿਆ। ਹੁਣ ਇਹ ਕੱਲ ਨੂੰ ਜਾਂਦੇ ਆ ਜਾਂ ਪਰਸੋਂ ਜਾਂਦੇ ਆ। ਵੈਸੇ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਕੱਲ ਦਾ ਹੀ ਪ੍ਰੋਗਰਾਮ ਸੀ, ਤਾਂ ਇਹਦਾ ਮਤਲਬ ਕਿ ਕੱਲ ਨੂੰ ਟਲ ਗਿਆ ਗੁਰਪੁਰਬ ਵਾਲਾ। ਇਹਨਾਂ ਨੂੰ ਵੀ ਸ਼ਾਇਦ ਹੋ ਸਕਦਾ ਹੈ ਪਛੜ ਕੇ ਮੌਕਾ ਮਿਲੇ, ਯਾਨੀ ਨਵਜੋਤ ਸਿੰਘ ਸਿੱਧੂ ਨੂੰ ਵੀ ਗੁਰਪੁਰਬ ਦੇ ਉੱਥੇ ਜਾਣ ਦਾ ਮੌਕਾ ਨਹੀਂ ਮਿਲੇਗਾ। ਔਰ ਮੈਂ ਹੁਣੇ ਚੈੱਕ ਕਰ ਰਿਹਾ ਸੀਗਾ, ਨਵਜੋਤ ਸਿੰਘ ਸਿੱਧੂ ਦਾ ਪ੍ਰੋਗਰਾਮ ਕੱਲ ਨੂੰ ਸ਼ਾਇਦ ਸੁਲਤਾਨਪੁਰ ਲੋਧੀ ਦਾ ਹੈ। ਔਰ ਇੱਕ ਚੀਜ਼ ਹੋਰ ਨੋਟੇਬਲ ਆ ਕਿ ਜਿਵੇਂ ਹੀ ਸੀਐਮ ਸਾਹਿਬ ਅੱਜ ਰਵਾਨਾ ਹੁੰਦੇ ਨੇ ਉੱਧਰ ਨੂੰ, ਤਾਂ ਨਵਜੋਤ ਸਿੰਘ ਸਿੱਧੂ ਇੱਕ ਸਿਲਸਿਲੇਵਾਰ ਤਰੀਕੇ ਨਾਲ ਬਣਾਈ ਵੀਡੀਓ ਜਿਹੜੀ ਆ ਉਹ ਆਪਣੇ ਫੇਸਬੁੱਕ ਖਾਤੇ ਤੋਂ ਪੋਸਟ ਵੀ ਕਰਦੇ ਨੇ, ਸੋਸ਼ਲ ਮੀਡੀਆ ਦੇ ਅਕਾਊਂਟ ਤੋਂ ਪਾਉਂਦੇ ਨੇ। ਤਾਂ ਉਹਦੇ ਵਿੱਚ ਬਾਬੇ ਨਾਨਕ ਜੀ ਦੇ ਬਾਰੇ ਜੋ ਵੀ ਉਹਨਾਂ ਨੇ ਮਤਲਬ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਬਹਾਨੇ ਕਹਿਣਾ ਸੀਗਾ, ਉਹਨਾਂ ਨੇ ਕਿਹਾ ਬਾਬੇ ਨਾਨਕ ਦੇ ਬਾਰੇ, ਉਪਦੇਸ਼ ਦੇ ਬਾਰੇ। ਖੈਰ, ਦੂਜੀ ਗੱਲ ਜਿਹੜੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਭਾਜਪਾ ਵਾਲੇ ਜੇ ਜਾ ਸਕਦੇ ਤਾਂ ਭਾਈ ਸਾਨੂੰ ਕਿਉਂ ਨਹੀਂ ਮੌਕਾ ਦਿੱਤਾ ਗਿਆ। ਇਹ ਹੁਣ ਦੇਖਣਾ ਹੋਏਗਾ ਕਿ ਇਸ ਤਰ੍ਹਾਂ ਦੀ ਜਿਹੜੀ ਇਲਜ਼ਾਮ ਤਰਾਸ਼ੀ ਹੈ ਕਿ ਸਾਨੂੰ ਜਾਣਬੁੱਝ ਕੇ ਰੋਕਿਆ ਗਿਆ, ਜਾਂ ਇੱਕ ਅੰਦਰ ਦੀ ਜਿਹੜੀ ਕਲਾ ਹੈ ਉਹ ਸਾਹਮਣੇ ਜਿਸ ਤਰ੍ਹਾਂ ਦੀ ਆ ਰਹੀ ਹੈ, ਇਹ ਕਿੰਨੇ ਕੁ ਹੋਰ ਚੱਲੇਗੀ। ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਸਾਰੇ ਜਿੰਨੇ ਵੀ ਇਹ ਸਿਆਸੀ ਘਟਨਾਕ੍ਰਮ ਆ, ਇਹਨਾਂ ਤੋਂ ਪਾਸੇ ਜੇ ਦੇਖੀਏ ਤਾਂ ਜਿਹੜੇ ਵੀ ਲੋਕ ਉੱਥੇ ਗਏ ਆ ਉਹਨਾਂ ਦੇ ਚਿਹਰਿਆਂ ਦਾ ਜਲਾਓ ਵੇਖਣ ਵਾਲਾ ਸੀਗਾ। ਚਲੋ ਰਾਜਨੀਤਿਕ ਇਹਨਾਂ ਦੀ ਇਹ ਜਿਹੜੀ ਕੁੱਕੜ ਖੇ ਆ ਉੱਡਦੀ ਰਹਿਣੀ ਆ, ਉਹ ਲੜਾਈ ਇਹਨਾਂ ਦੀ ਰਸਾਕਸ਼ੀ ਚੱਲਦੀ ਰਹਿਣੀ ਆ। ਪਰ ਜਿਹੜੇ ਅੱਜ ਗਏ ਆ, ਮੈਂ ਵਾਈਟਸ ਦੇਖ ਰਿਹਾ ਸੀਗਾ, ਜਾਂ ਉਧਰੋਂ ਜਿਹੜੇ ਆਏ ਨੇ, ਕੋਈ ਸਿੰਧ ਤੋਂ ਆਇਆ ਹੋਇਆ ਸੀ, ਕੋਈ ਕਿਤੋਂ ਆਇਆ ਸੀਗਾ, ਉਹਨਾਂ ਦੇ ਚਿਹਰਿਆਂ ਤੇ ਜਲਾਓ ਜਿਹੜਾ ਸੀਗਾ ਉਹ ਵੱਖਰਾ ਸੀਗਾ। ਜੀ, ਜੀ। ਤੇ ਬਿਲਕੁਲ ਇਸੇ ਦੇ ਨਾਲ ਹੀ ਆਪਾਂ ਦੱਸ ਦਈਏ, ਪੰਜਾਬੀ ਰੇਡੀਓ USA ਦੇ ਉੱਤੇ ਵੀ ਕੱਲ੍ਹ ਤੋਂ ਗੁਰਦੁਆਰਾ ਸਾਹਿਬ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਉੱਥੋਂ ਕਵਰੇਜ ਆ। ਪੰਜਾਬੀ ਰੇਡੀਓ USA ਦੇ ਵੈਬ ਚੈਨਲ, YouTube, Facebook ਦੇ ਉੱਤੇ ਵੀ ਜਿਹੜੀ ਉਹ ਆ ਰਹੀ ਆ, ਤੇ ਰੇਡੀਓ ਨੈਟਵਰਕ ਦੇ ਉੱਤੇ ਉੱਥੋਂ ਦੇ ਗੁਰਬਾਣੀ ਦੇ ਪ੍ਰਵਾਹ ਵੀ ਜਿਹੜੇ ਆ ਤੁਹਾਡੇ ਤੱਕ ਆਪਾਂ ਪਹੁੰਚਾ ਰਹੇ ਹਾਂ। ਅੱਜ ਤੇ ਕੱਲ੍ਹ ਨੂੰ ਵੀ ਦੋਨੋਂ ਦਿਨ ਵੀ ਉੱਥੋਂ ਜਿਹੜੀ ਕਵਰੇਜ ਆ ਉਹ ਲਗਾਤਾਰ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੇ ਵਾਪਸ ਖਬਰਾਂ ਦੇ ਉੱਤੇ ਜੇ ਆਪਾਂ ਪਹੁੰਚਦੇ ਜਾਂਦੇ ਹਾਂ ਤਾਂ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ, ਸੁਖਬੀਰ ਸਿੰਘ ਬਾਦਲ ਨੇ ਕਿਸਾਨ ਜਥੇਬੰਦੀਆਂ ਦੇ ਉੱਤੇ ਚੁੱਕੇ ਸਵਾਲ। ਥੋੜੇ ਦਿਨ ਪਹਿਲਾਂ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੋਂ ਥੋੜੇ ਜਿਹੇ ਦਿੱਤੇ, ਥੋੜੇ ਜਿਹੇ ਛੱਡ ਕੇ ਚਲੇ ਗਏ। हाँ, थोड़ा है थोड़े की जरूरत है। थोड़े सवालों के जवाब हैं पर थोड़िया की जरूरत है। तो बहरहाल गल ये है कि सुखबीर सिंह बादल होरां ने अज चंडीगढ़ दे विच कुछ जलालाबाद इलाके दे बंदे पार्टी च शामिल कीते सन, ते उस मौके ते उन्हां ने सारियां नूं उधेड़िया। जिस तरह सीएम चन्नी जी बारे बोले कि भाई ये तो जिवें पैच वर्क मंत्री है, मैं तुहानूं दस्सिया भी सी, कहंदा कि किस तरीके दे नाल
ਆਪਾਂ ਸਦਨ ਦੇ ਵਿੱਚ ਘੇਰਿਆ ਸੀਗਾ। ਇਸ ਤੋਂ ਇਲਾਵਾ ਪ੍ਰਧਾਨ ਇਹ ਵੀ ਗੱਲਾਂ ਕਰਕੇ ਗਿਆ ਕਿ ਰਾਜਾ ਵੜਿੰਗ 1 ਮਹੀਨੇ ਬਾਅਦ ਤੁਹਾਨੂੰ ਵਿਖਾਵਾਂਗੇ ਸੜਕਾਂ ਤੇ ਭੱਜਦਾ। ਔਰ ਦੂਜੀ ਗੱਲ ਇਹ ਆ ਕਿ ਚਾਹੇ ਮੇਰੀਆਂ ਸਾਰੀਆਂ ਬੱਸਾਂ ਬੰਦ ਕਿਉਂ ਨਾ ਕਰ ਦੇਵੇ, ਕੋਈ ਪਰਵਾਹ ਨਹੀਂ, ਆਈ ਡੋਂਟ ਕੇਅਰ, ਜਿੱਦਾਂ ਕਰਦੇ ਹੁੰਦੇ ਆ ਪ੍ਰਧਾਨ ਸਾਹਿਬ। ਪਰ ਵਿੱਚੋਂ ਬੋਲਦਿਆਂ ਇਹਨਾਂ ਨੇ 2 ਗੱਲਾਂ ਮਹੱਤਵਪੂਰਨ ਕਹੀਆਂ। ਨੰਬਰ 1 ਕਿ ਬੇਅਦਬੀ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਸਾਰੀ ਕਨਸਪੀਰੇਸੀ ਜਿਹੜੀ ਆ ਉਹ ਰਚੀ ਆ ਮੈਨੂੰ ਫਸਾਉਣ ਵਾਸਤੇ। ਦੂਜੀ ਚੀਜ਼, ਵੈਸੇ ਬੜੇ ਵੱਡੇ ਸਵਾਲ ਰਹਿਣਗੇ ਕਿ ਜੇ ਕਨਸਪੀਰੇਸੀ ਦਾ ਸੂਤਰਧਾਰ ਕੋਈ ਤੁਹਾਡਾ ਆਪੋਜੀਸ਼ਨ ਵਾਲਾ ਹੈ ਤਾਂ ਤੁਹਾਡੇ ਕੋਲ ਤੇ ਸਾਰੀ ਮਸ਼ੀਨਰੀ ਸੀ ਉਸ ਟਾਈਮ, ਤਾਂ ਕਨਸਪੀਰੇਸੀ ਸਾਹਮਣੇ ਕਿਉਂ ਨਹੀਂ ਆਈ? ਬੜੇ ਵੱਡੇ ਸਵਾਲ ਹੋ ਜਾਣਗੇ। ਦੂਜੀ ਚੀਜ਼, ਚਲੋ ਇਸ ਤੋਂ ਹਟਵੀਂ ਆਪਾਂ ਗੱਲ ਕਰੀਏ, ਇਹ ਇੱਕ ਮਹੱਤਵਪੂਰਨ ਗੱਲ ਸੀ ਇਹਨਾਂ ਦੇ ਭਾਸ਼ਣ ਦੀ। ਬਾਕੀ ਰਾਜਨੀਤਿਕ ਗੱਲਾਂ ਤੁਹਾਨੂੰ ਪਤਾ ਚੱਲਦੀਆਂ ਨੇ। ਦੂਸਰੀ ਮਹੱਤਵਪੂਰਨ ਗੱਲ ਇਹਨਾਂ ਨੇ ਜਾਂਦਿਆਂ ਜਾਂਦਿਆਂ ਇਹ ਕੀਤੀ, ਔਰ ਦੇਖੋ ਇਹ ਆਪਾਂ ਵੈਸੇ ਕਰਦੇ ਸੀਗਾ ਇਹ ਬਗਾਇਆ ਕਿ ਇਹ ਸਵਾਲ ਅੱਜ ਨਹੀਂ ਕੱਲ ਉੱਠਣਗੇ। ਤਾਂ ਇਹਨਾਂ ਨੇ ਸਵਾਲ ਚੁੱਕੇ ਕਿ ਜਥੇਬੰਦੀਆਂ ਉੱਥੇ ਗਈਆਂ ਨੇ। ਪੱਤਰਕਾਰ ਵਾਰਤਾ 'ਚ ਇਹਨਾਂ ਨੇ ਗੱਲ ਕਹੀ ਕਿ ਜਥੇਬੰਦੀਆਂ ਗਈਆਂ ਨੇ, ਅਸੀਂ ਸਤਿਕਾਰ ਕਰਨੇ ਆ, ਪਰ ਤੁਸੀਂ ਦੱਸੋ ਕਿ ਭਾਈ ਇਹਨਾਂ ਨੇ ਡੀਏਪੀ ਵਾਲਾ ਮੁੱਦਾ ਚੁੱਕਿਆ ਜਦਕਿ ਕਿਸਾਨ ਕਤਾਰਾਂ ਵਿੱਚ ਲੱਗੇ। ਇਸ ਤਰ੍ਹਾਂ ਇਹਨਾਂ ਨੇ 1-2 ਹੋਰ ਨੁਕਤੇ ਜਿਹੜੇ ਚੁੱਕ ਕੇ ਸੀ ਇਹ ਕਿਹਾ ਕਿ ਭਾਈ ਇਹਨਾਂ ਦਾ ਸੌਫਟ ਕਾਰਨਰ ਕਿਉਂ ਹੈ ਕਾਂਗਰਸ ਪ੍ਰਤੀ। ਤਾਂ ਇੱਥੇ ਆ ਕੇ ਤਾਂ ਥੋੜੀ ਜਿਹੀ ਸਹਿਮਤੀ ਤੁਹਾਨੂੰ ਦੇਣੀ ਪਏਗੀ ਕਿ ਇਹ ਸਵਾਲ ਪਹਿਲਾਂ ਵੀ ਲੋਕ ਕਰਦੇ ਸਨ ਕਿ ਅਮਰਿੰਦਰ ਸਿੰਘ ਹੋਣ ਚਾਹੇ ਚਰਨਜੀਤ ਸਿੰਘ ਹੋਣ ਕਿ ਉਹਨਾਂ ਪ੍ਰਤੀ ਤੁਹਾਡਾ ਸੌਫਟ ਕਾਰਨਰ ਕਿਉਂ ਰਹਿੰਦਾ। ਔਰ ਅੱਜ ਖੁੱਲ ਕੇ ਗੱਲ ਜਦੋਂ ਮੰਚ ਤੋਂ ਹੋ ਗਈ, ਉਸ ਤੋਂ ਬਾਅਦ ਟੈਲੀਵਿਜ਼ਨ, ਤੁਹਾਨੂੰ ਪਤਾ ਹੀ ਹੈ, ਟੈਲੀਵਿਜ਼ਨ ਦੇ ਵਿੱਚ ਨਾਲ ਦੀ ਨਾਲ ਖਬਰ ਟ੍ਰੈਂਡ ਕਰਦੀ ਔਰ ਉਸ ਤੋਂ ਬਾਅਦ ਜਦੋਂ ਫੋਨੋਂ ਲੈ ਜਾਂਦੇ ਨੇ ਫਿਰ ਨਾਲ ਦੀ ਨਾਲ ਡਿਬੇਟ ਚੱਲ ਪੈਂਦਾ। ਵਿਰਸਾ ਸਿੰਘ ਵਲਟੋਆ ਨੇ ਕਿਸਾਨ ਜਥੇਬੰਦੀਆਂ ਦੇ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੂੰ ਸਵਾਲ ਕੀਤਾ ਇੱਕ ਚੱਲਦੀ ਬਹਿਸ ਦੇ ਵਿੱਚ। ਉਹਨਾਂ ਕਿਹਾ ਕਿ ਦੇਖੋ ਤੁਸੀਂ ਇੱਕ ਵੀ ਲੀਡਰ ਆਪਣੇ ਦੀ ਫੋਟੋ ਦਿਖਾ ਦਿਓ ਜਿਹੜਾ ਡੀਏਪੀ ਲੈਣ ਵਾਸਤੇ, ਮਤਲਬ ਕਿ ਕਿਸਾਨਾਂ ਨੂੰ ਕਹਿ ਰਹੇ ਆ ਕਿ ਤੁਹਾਡਾ ਕੋਈ ਵੀ ਕਿਸਾਨ ਆਗੂ ਦਿਖਾ ਦਿਓ ਜਿਹੜਾ ਲਾਈਨ ਦੇ ਵਿੱਚ ਖਲੋਤਾ ਹੋਵੇ ਡੀਏਪੀ ਲੈਣ ਵਾਸਤੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਤੁਹਾਡੇ ਆਗੂ ਵੀ ਦੂਜੇ ਲੀਡਰਾਂ ਵਾਂਗੂ VIP ਹੋ ਕੇ ਘਰਾਂ 'ਚ ਡਿਲੀਵਰੀ ਕਰਾ ਗਏ ਜਦਕਿ ਹਿਮਾਚਲ ਕਿਸਾਨ ਜਿਹੜੇ ਸੀ ਉਹ ਕਤਾਰਾਂ 'ਚ ਲੱਗੇ ਰਹੇ। ਤਾਂ ਗੱਲ ਇੱਥੋਂ ਤੱਕ ਪਹੁੰਚ ਗਈ, ਖੁੱਲ ਕੇ ਬਹਿਸ ਮੁਬੈਸਾ ਹੋਇਆ। ਹਰਿੰਦਰ ਸਿੰਘ ਲੱਖੋਵਾਲ ਹੋਰੀ ਜਿਹੜੇ ਸੀਗੇ ਉਹ ਵੀ ਬੋਲਦੇ ਰਹੇ। ਤਾਂ ਕਹਿਣ ਦਾ ਭਾਵ ਇਹ ਆ ਕਿ ਖੁੱਲ ਕੇ ਰਾਜਨੀਤਿਕ ਚੌਖਟੇ ਦੇ ਵਿੱਚ ਅੱਜ ਇਸ ਚੀਜ਼ ਨੂੰ ਲੈ ਕੇ ਭੇੜ ਹੋ ਗਿਆ ਕਿ ਭਾਈ ਤੁਸੀਂ ਕਾਂਗਰਸ ਪ੍ਰਤੀ ਸੌਫਟ ਕਾਰਨਰ ਕਿਉਂ ਰੱਖਦੇ। ਤਾਂ ਖੈਰ ਲੱਖੋਵਾਲ ਸਾਹਿਬ ਨੇ ਉੱਥੇ ਜਵਾਬ ਦਿੱਤਾ ਸੀਗਾ ਚੱਲਦੀ ਡਿਬੇਟ ਦੇ ਵਿੱਚ ਕਿ ਅਸੀਂ ਕਿਸੇ ਪ੍ਰਤੀ ਸੌਫਟ ਕਾਰਨਰ ਕੋਈ ਨਹੀਂ ਰੱਖਦੇ। ਲੱਡੂਆਂ ਦਾ ਮੁੱਦਾ ਉੱਠਿਆ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਵੀ ਸਾਡਾ ਕੰਮ ਕਰੇਗਾ ਅਸੀਂ ਲੱਡੂ ਖਿਲਾਵਾਂਗੇ। ਪਰ ਜਦੋਂ ਇਹ ਸਵਾਲ ਉੱਠਦਾ ਕਿ ਤੁਸੀਂ ਉੱਥੇ ਜਦੋਂ ਮੌਜੂਦ ਸੀ ਰਾਜੇਵਾਲ ਸਾਹਿਬ ਤੇ ਇਹ ਗੱਲ ਕਹਿ ਦਿੱਤੀ ਕਿ ਤੁਹਾਨੂੰ ਹੁਣ ਇਲੈਕਸ਼ਨ ਲਈ ਇੱਕ ਨਾਰਾ ਮਿਲ ਗਿਆ, ਇਹਦਾ ਕੀ ਮਤਲਬ ਹੈ, ਇਹਦਾ ਕੀ ਮਾਇਨਾ। ਤੇ ਇੱਥੇ ਆ ਕੇ ਥੋੜੀ ਜਿਹੀ ਗਰਾਰੀ ਫਸ ਜਾਂਦੀ ਹੈ। ਖੈਰ ਗੱਲਾਂ ਜਿਹੜੀਆਂ ਰਾਜਨੀਤਿਕ ਤੌਰ ਤੇ ਹੁੰਦੀਆਂ ਨੇ ਉਹ ਠੀਕ ਹੈ, ਉਹਨਾਂ ਦੀ ਹਿਪੋਕ੍ਰੇਸੀ ਆਪਾਂ ਨੂੰ ਪਤਾ ਹੀ ਹੈ। ਜਿਵੇਂ ਕਿ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਮੁੱਦਾ ਹੋਰ ਚੁੱਕਿਆ। ਇੱਕ ਤੇ ਚਲੋ ਇਹ ਡੀਏਪੀ ਵਾਲਾ ਸੀਗਾ ਜਾਂ ਸੌਫਟ ਕਾਰਨਰ ਵਾਲਾ, ਉਹ ਚਲੋ ਕਿਸਾਨ ਜਥੇਬੰਦੀਆਂ ਜਵਾਬ ਦੇ ਰਹੀਆਂ, ਉਹ ਜਵਾਬ ਦੇਣਗੀਆਂ ਵੀ ਔਰ ਜਵਾਬ ਦੇਣਾ ਵੀ ਚਾਹੀਦਾ ਉਹਨਾਂ ਨੂੰ। ਦੂਜੀ ਗੱਲ ਜਿਹੜੀ ਵੱਡੀ ਕਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿ ਦੇਖੋ ਇਹਨਾਂ ਤੋਂ 100% ਮੁਆਵਜ਼ਾ ਲੈਣਾ ਸੀਗਾ, ਤੁਸੀਂ 17,000 ਜਿਹੜਾ ਡਨ ਕੀਤਾ ਵਾ ਇਹ ਵੀ ਠੀਕ ਨਹੀਂ ਹੈ, 100% ਲੈਣਾ ਚਾਹੀਦਾ। ਮਤਲਬ ਇਹੀ ਆ ਕਿ ਜਿੰਨਾ ਨੁਕਸਾਨ ਹੋਇਆ। ਗੱਲ ਇਹ ਆ ਕਿ ਇੱਥੇ ਆ ਕੇ ਜਿੱਦਾਂ ਕਹਿ ਲਓ ਨਾ ਕਿ ਦੋਗਲਾ ਪੈਮਾਨਾ ਹੋ ਜਾਂਦਾ ਲੀਡਰ ਦਾ। ਮੈਨੂੰ ਯਾਦ ਆ ਔਰ ਉਹ ਸੰਘਰਸ਼ ਮੈਂ ਸਾਰੇ ਕਵਰ ਕੀਤੇ ਸੀਗੇ 2015 ਚ ਜਦੋਂ ਨਰਮੇ ਨੂੰ ਮਾਰ ਪਈ ਆ, ਮਤਲਬ ਕਿ ਖਰਾਬ ਸਪਰੇਵਾਂ ਆ ਗਈਆਂ ਸੀਗੀਆਂ। ਤੁਹਾਨੂੰ ਯਾਦ ਹੋਣਾ ਮੰਗਲ ਸਿੰਘ ਘਿਰ ਗਏ ਸਨ ਖੇਤੀਬਾੜੀ ਡਾਇਰੈਕਟਰ, ਇਹਨਾਂ ਦੇ ਤਤਕਾਲੀ ਖੇਤੀ ਮੰਤਰੀ ਤੋਤਾ ਸਿੰਘ ਜੀ ਘਿਰ ਗਏ ਸਨ, ਸਾਰੇ ਘਿਰ ਗਏ ਸਨ। ਇਹ ਬੰਦਾ ਕਿ ਖੁਦ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਕਿਸਾਨਾਂ ਦੇ ਮਸੀਹਾ ਕਿਹਾ ਜਾਂਦਾ ਸੀ ਉਸ ਟਾਈਮ। ਤਾਂ ਮੈਨੂੰ ਯਾਦ ਆ ਕਿ ਕਈ ਮਹੀਨਿਆਂ ਤੱਕ ਸੰਘਰਸ਼ ਚੱਲਿਆ ਸੀਗਾ ਔਰ ਇਹਨਾਂ ਨੇ ਐਂਡ ਦੇ ਵਿੱਚ 6,000 ਮੁਆਵਜ਼ਾ ਦਿੱਤਾ ਸੀ ਮੇਰੇ ਖਿਆਲ ਨਾਲ, ਇਹਨਾਂ ਕੋ ਕਿੱਲੇ ਦਾ ਮੁਆਵਜ਼ਾ ਦਿੱਤਾ ਸੀਗਾ। ਸੋ ਕਹਿਣ ਦਾ ਮਤਲਬ ਇਹ ਹੈ, ਹੋ ਸਕਦਾ ਕੁਝ ਜ਼ਿਆਦਾ ਦਿੱਤਾ ਹੋਵੇ ਪਰ ਉਸ ਟਾਈਮ ਮੇਰੇ ਖਿਆਲ ਦੇ ਨਾਲ ਟੋਟਲ ਜਿਹੜਾ ਮੁਆਵਜ਼ਾ ਆਇਆ ਸੀ ਸਾਰੀ ਬੈਲਟ ਵਾਸਤੇ ਉਹ
ਇਹਨਾਂ ਤੋਂ ਸੀਗਾ ਕਿ ਬਾਅਦ ਦੇ ਵਿੱਚ ਮਜ਼ਦੂਰਾਂ ਨੂੰ ਵੀ ਇੱਕ ਸੰਘਰਸ਼ ਕਰਨਾ ਪਿਆ, ਹਾਲਾਂਕਿ ਦਿੱਤਾ ਗਿਆ ਸੀ। ਮੈਂ ਇਸ ਗੱਲ ਦੇ ਵਿੱਚ ਇਹ ਨਹੀਂ ਕਹਾਂਗਾ ਕਿ ਅਕਾਲੀਆਂ ਨੇ ਦਿੱਤਾ ਨਹੀਂ ਸੀ, ਪਰ 100% ਉਹ ਵੀ ਨਹੀਂ ਸੀਗਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੁਝ ਹਜ਼ਾਰ ਸੀ, ਕਿੰਨੇ ਦਾ ਪਤਾ ਨਹੀਂ 6 ਸੀਗਾ ਜਾਂ 7 ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ 100% ਉਦੋਂ ਵੀ ਮੁਆਵਜ਼ਾ ਨਹੀਂ ਸੀ ਦਿੱਤਾ ਗਿਆ, 100% ਹੁਣ ਵੀ ਨਹੀਂ ਦਿੱਤਾ ਜਾ ਰਿਹਾ। ਪਰ ਰਾਜਨੀਤੀ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ, ਗੱਲਾਂ ਵਾਲੇ ਜਿੱਤੇ ਕੰਮਾਂ ਵਾਲੇ ਹਾਰੇ। ਇੱਥੇ ਗੱਲਾਂ ਰਾਜਨੀਤੀ 'ਚ ਬਹੁਤ ਅਹਿਮ ਹੁੰਦੀਆਂ ਨੇ, ਆਪਣੇ ਕੰਮ ਕਿੰਨੇ ਕੁ ਕੀਤੇ ਹੁੰਦੇ ਆ ਉਹ ਸਭ ਨੂੰ ਪਤਾ। ਪਰ ਇੱਕ ਵਾਰੀ ਫੇਰ ਸੁਖਬੀਰ ਸਿੰਘ ਬਾਦਲ ਨੇ ਇਸ ਬਹਿਸ ਨੂੰ ਅੱਗੇ ਤੋਰ ਦਿੱਤਾ ਹੈ ਕਿ ਭਾਈ ਅਸੀਂ ਕਿਸਾਨਾਂ ਦੇ ਨਾਲ ਆ, ਪਰ ਕਿਸਾਨ ਜਿਹੜੇ ਆਗੂ ਨੇ ਖਾਸ ਤੌਰ ਤੇ ਉਹ ਕਾਂਗਰਸ ਪ੍ਰਤੀ ਥੋੜੇ ਜਿਹੇ ਨਰਮ ਕਿਉਂ ਨੇ? ਇਸ ਨਰਮ ਗੋਸ਼ੇ ਦਾ ਕਾਰਨ ਕੀ ਹੈ? ਦੇਖਦੇ ਆ ਹੁਣ ਜਿਹੜੇ ਇਹਨਾਂ ਦੇ ਵੱਡੇ ਲੀਡਰ ਆ, ਮਤਲਬ ਕਿ ਜਿੱਦਾਂ ਰਾਜੇਵਾਲ ਜਾਂ ਡਾਕਟਰ ਦਰਸ਼ਨਪਾਲ ਜਾਂ ਜੋਗਿੰਦਰ ਸਿੰਘ ਉਗਰਾਹਾਂ, ਉਹ ਕਿਸ ਤਰ੍ਹਾਂ ਜਵਾਬ ਦਿੰਦੇ? ਜੀ, ਉਗਰਾਹਾਂ ਦੇ ਨਾਲ ਬੈਠ ਕੇ ਤਾਂ ਚੰਨੀ ਸਾਹਿਬ ਅੱਜ ਆਪ ਇੱਕ ਜਿਹੜੀ ਉਹ ਰਿਪੋਰਟ ਆਪ ਹੀ ਜਿਹੜੀ ਉਹ ਪੇਸ਼ ਕਰ ਰਹੇ ਸੀਗੇ। ਅੱਛਾ, ਆਪ ਹੀ ਮਤਲਬ ਕਿ ਕੋਈ ਰਿਪੋਰਟ ਪੇਸ਼ ਕਰ ਰਹੇ ਸੀ? ਨਹੀਂ, ਇਹ ਦੱਸ ਰਹੇ ਰਿਪੋਰਟਾਂ ਸੀ ਤੋਂ ਜੀ ਗਰੇਜ਼ ਕਰਨਾ ਚਾਹੀਦਾ ਇਹਨਾਂ ਨੂੰ। ਇਹ ਵੀ ਅਹਿਮ ਮੀਟਿੰਗ ਕਹਿੰਦੇ ਆ ਜੀ ਹੋਈ ਆ, ਸੋ ਪੱਤਰਕਾਰ ਵੀ ਮੈਨੂੰ ਲੱਗਦਾ ਖੁਦ ਚੰਨੀ ਸਾਹਿਬ ਬਣਨਾ। ਉਗਰਾਹਾਂ ਸਾਹਿਬ ਨਹੀਂ ਜਾਂਦੇ ਇਹਨਾਂ ਦੇ ਨਾਲ, ਕਿਉਂਕਿ 32 ਜਥੇਬੰਦੀਆਂ ਤੋਂ ਬਾਹਰ ਨੇ ਜੋਗਿੰਦਰ ਸਿੰਘ ਉਗਰਾਹਾਂ। ਜੀ ਜੀ ਜੀ, ਨਹੀਂ ਇਹ ਗੱਲ ਨੋਟ ਕਰਨ ਵਾਲੀ ਹੈ ਜੀ, ਵੱਖਰੇ ਤੌਰ ਦੇ ਉੱਤੇ ਮਿਲੇ। ਹਾਂਜੀ ਜੀ ਜੀ। ਸੁਖਪਾਲ ਸਿੰਘ ਖਹਿਰਾ ਦੀ ਰਿਮਾਂਡ ਚੋਂ ਪਹਿਲੀ ਤਸਵੀਰ ਆਈ ਆ ਜੀ ਸਾਹਮਣੇ, ਕੀ ਕਰਦੀ ਹੈ ਜੀ ਇਹ ਪੇਸ਼ ਤਸਵੀਰ? ਹਾਂਜੀ, ਤਸਵੀਰ ਦੇ ਵਿੱਚ ਜਿਵੇਂ ਸੰਨੀ ਦਿਓਲ ਸਲਾਂਖੇ ਫਿਲਮ ਦੇ ਵਿੱਚ ਨਹੀਂ ਖੜਾ ਹੁੰਦਾ ਪੋਸਟਰ ਦੇ ਵਿੱਚ, ਇਸ ਤਰ੍ਹਾਂ ਹੀ ਖਲੋਤੇ ਨੇ ਖਹਿਰਾ ਸਾਹਿਬ। ਮਤਲਬ ਕਿ ਚੜ੍ਹਦੀ ਕਲਾ ਆ, ਦਸਤਾਰ ਸਜਾਈ ਹੋਈ ਆ ਪੂਰੀ ਚਿੰਨ ਕੇ, ਜਿਸ ਤਰ੍ਹਾਂ ਮੰਨਦੇ। ਵੈਸੇ ਤੁਹਾਨੂੰ ਪਤਾ ਹੀ ਉਹਨਾਂ ਦੀ ਰਾਜਨੀਤੀ 'ਚ ਪਰਸਨੈਲਿਟੀ ਜ਼ੁਦਾ ਹੈ ਜੀ। ਤੇ ਇਸ ਤੋਂ ਇਲਾਵਾ ਹੱਥ ਦੇ ਵਿੱਚ ਮੈਂ ਪਹਿਲੀ ਸੱਟੇ ਉਹੀ ਚੀਜ਼ ਦੇਖੀ ਜੋ ਆਮ ਆਪਣੇ ਪੰਜਾਬੀਆਂ ਦੀ ਜਾਂ ਸਿੱਖਾਂ ਦੇ ਹੁੰਦੀ ਹੈ, ਤਾਂ ਕੜਾ ਸੀ। ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਕੁਝ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਉਹ ਦਬਾਅ ਪਾ ਰਹੇ ਨੇ ਕਿ ਉਤਾਰੇ ਜਾਣ, ਤੇ ਇਸੇ ਗੱਲ ਦੇ ਚਲਦਿਆਂ ਸੁਖਪਾਲ ਸਿੰਘ ਖਹਿਰਾ ਜਿਹੜੇ ਉਹ ਹੰਗਰ ਸਟ੍ਰਾਈਕ ਤੇ ਚਲੇ ਗਏ ਨੇ। ਪਰ ਤਸਵੀਰ ਦੇ ਵਿੱਚ ਲੱਗ ਰਿਹਾ ਸੀਗਾ ਕਿ ਦੋਵੇਂ ਚੀਜ਼ਾਂ ਹੈਗੀਆਂ ਨੇ, ਔਰ ਉਹ ਹਵਾਲਾਤ ਦੇ ਵਿੱਚੋਂ ਹੀ ਤਸਵੀਰ ਖਿੱਚੀ ਗਈ ਆ। ਖੈਰ, ਉਸ ਤੋਂ ਬਾਅਦ ਦਾ ਵੀ ਇੱਕ ਸਿਲਸਿਲਾ ਹੈ ਜਿਹੜਾ ਚੱਲਦਾ ਰਿਹਾ। ਤਾਂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਜਦੋਂ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਉੱਥੇ ਖਾਸੇ ਸਮਰਥਕ ਇਹਨਾਂ ਦੇ ਆਏ। ਵੈਸੇ ਇੱਕ ਗੱਲ ਆ, ਜਦੋਂ ਤੁਸੀਂ ਇਸ ਤਰ੍ਹਾਂ ਕਿਸੇ ਕੈਦ ਦੇ ਵਿੱਚ ਹੋਵੋ, ਨਜ਼ਰਬੰਦੀ ਦੇ ਵਿੱਚ ਹੋਵੋ, ਤੁਹਾਡੀ ਪੇਸ਼ੀ ਹੋਵੇ ਜਾਂ ਤੁਸੀਂ ਜੇਲ੍ਹ ਦੇ ਵਿੱਚ ਹੋਵੋ, ਜੋ ਬਾਹਰੋਂ ਆਉਂਦੇ ਆ ਨਾ, ਜੋ ਤੁਹਾਡੀ ਇਹ ਕਮਾਈ ਹੁੰਦੀ ਆ, ਰਿਸ਼ਤਿਆਂ ਦੀ ਕਮਾਈ, ਚਾਹੇ ਉਹ ਤੁਹਾਡੀ ਯਾਰੀ ਦੋਸਤੀ ਆ, ਚਾਹੇ ਉਹ ਤੁਹਾਡਾ ਆਂਢ ਗੁਆਂਢ ਦੇ ਨਾਲ ਆ, ਚਾਹੇ ਆਪਣੇ ਪਿੰਡ ਦੇ ਵਿੱਚ ਤੁਹਾਡਾ ਇਤਫਾਕ ਆ, ਉਹ ਤੁਹਾਡਾ ਬਹੁਤ ਹੌਸਲਾ ਬਣਾਉਂਦੇ ਆ। ਤਾਂ ਅੱਜ ਮੈਂ ਦੇਖਿਆ ਕਿ ਪਹਿਲਾਂ ਤਾਂ ਜਿੱਦਣ ਇਹ ਅਰੈਸਟ ਹੋਏ ਨੇ, ਕੁਛ ਵੱਖਰੀ ਕਿਸਮ ਦਾ ਸੀਗਾ ਇਹਨਾਂ ਦਾ ਰਿਐਕਸ਼ਨ, ਬੋਡੀ ਲੈਂਗੁਏਜ ਇੱਕ ਵੱਖਰੀ ਕਿਸਮ ਦੀ ਸੀਗੀ, ਪਰ ਅੱਜ ਇੱਕ ਪੂਰੇ ਜਲਵੇ ਦੇ ਵਿੱਚ ਸਨ, ਜਿੱਦਾਂ ਬੰਦਾ ਜੋਸ਼ ਨਹੀਂ ਫੜ ਜਾਂਦਾ। ਬਾਕੀ ਇਹ ਹੁੰਦਾ ਕਿ ਕਸਟਡੀ 'ਚ ਜਿਵੇਂ ਜਿਵੇਂ ਤੁਸੀਂ ਟਾਈਮ ਗੁਜ਼ਾਰਦੇ ਹੋ, ਤੁਹਾਡਾ ਡਰ, ਤੁਹਾਡੇ ਫਿਕਰ ਕਾਫੂਰ ਹੋ ਜਾਂਦੇ। ਹਾਲਾਂਕਿ ਪਰਿਵਾਰ ਦਾ ਫਿਕਰ ਤਾਂ ਪਈ ਰਹਿੰਦਾ, ਘਰ ਦਾ ਫਿਕਰ ਤਾਂ ਰਹਿੰਦਾ ਹੀ ਰਹਿੰਦਾ, ਆਪਣਾ ਫਿਕਰ ਸਭ ਕੁਛ ਹੁੰਦਾ, ਪਰ ਕੁਛ ਹੱਦ ਤੱਕ ਜਿਹੜਾ ਪੁਲਿਸ ਦਾ ਡਰ, ਇਨਵੈਸਟੀਗੇਸ਼ਨ ਦਾ ਡਰ, ਜੇਲ੍ਹ ਦਾ ਡਰ, ਨਜ਼ਰਬੰਦੀ ਦਾ ਡਰ, ਉਹ ਕਾਫੂਰ ਹੋ ਜਾਂਦਾ, ਦੂਰ ਹੋ ਜਾਂਦਾ ਆ। ਸੋ ਸੁਖਪਾਲ ਸਿੰਘ ਖਹਿਰਾ ਨੇ ਇੱਕ ਛੋਟੀ ਜੀ ਉੱਥੇ ਬਾਈਟ ਦਿੱਤੀ ਆ ਪੱਤਰਕਾਰਾਂ ਨੂੰ, ਉਹਦੇ ਵਿੱਚ ਉਹਨਾਂ ਨੇ ਉਹੀ ਗੱਲ ਕਹੀ ਆ ਜਿਹੜੀ ਗੱਲ ਆਪਾਂ ਕਹਿ ਰਹੇ ਸੀ। ਉਹ ਗੱਲ ਉਹਨਾਂ ਨੇ ਕਿਸੇ ਹੋਰ ਵੇ ਦੇ ਨਾਲ ਕਹੀ ਆ, ਜਿਹੜਾ ਸਵਾਲ ਚੁੱਕਿਆ ਸੀਗਾ। ਉਹਨਾਂ ਨੇ ਕਿਹਾ ਕਿ ਮੈਨੂੰ ਫਸਾਉਣ ਵਾਸਤੇ, ਪਹਿਲੀ ਗੱਲ ਤਾਂ ਉਹ ਕਹਿੰਦੇ ਕਿ ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਕਾਹਦੇ 'ਚ ਫਸਾਇਆ, ਕਿਉਂਕਿ ਡਰੱਗ ਵਾਲਾ ਮਾਮਲਾ ਸੀ ਜਿਹੜਾ, ਉਹਦੇ 'ਚ ਮੇਰਾ ਕੋਈ ਨਾਂ ਨਹੀਂ ਹੈ, ਔਰ ਸਮਨਾ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਸਟੇ ਮਿਲਿਆ ਗਿਆ, ਉਹ ਸਟੇ ਨੇ। ਇਧਰੋਂ ਦੱਸਿਆ ਨਹੀਂ ਜਾ ਰਿਹਾ ਕਿ ਕਿਸ ਮਾਮਲੇ ਦੇ ਵਿੱਚ। ਉਹ ਕਹਿੰਦੇ ਕਿ ਜਿੰਨੇ ਵੀ US ਦੇ ਸ਼ਹਿਰਾਂ ਦੇ ਵਿੱਚ ਸਾਡੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ, ਉਹ ਆਮ ਆਦਮੀ ਪਾਰਟੀ ਵੱਲੋਂ ਸਪਾਂਸਰਡ ਸਨ, ਤਾਂ ਸਾਰਾ ਪੈਸਾ ਤਾਂ ਉਹਨਾਂ ਨੂੰ ਗਿਆ, ਮੈਨੂੰ ਕਾਹਤੋਂ ਖਿੱਚੀ ਫਿਰਦੇ ਆ। ਔਰ ਦੂਜੀ ਗੱਲ ਉਹ ਕਹਿੰਦੀ ਆ ਕਿ ਵੇਖੋ, ਭਾਜਪਾ ਨੇ ਤੇ ਜਿਹੜੀ ਕਰਤੂਤ ਕਰਨੀ ਸੀਗੀ ਸੋ ਕੀਤੀ ਉਹ ਆ, ਪਰ ਸਾਡੀ ਆਸਤੀਨ ਕੇ ਸਾਥ, ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਹਿੰਦੀ ਦਾ, ਆਸਤੀਨ ਕੇ ਸਾਥ, ਮਤਲਬ ਕਿ ਪੰਜਾਬੀ ਚ ਇਹ ਆਖੀਏ ਕਿ ਬੁੱਕਲ ਦੇ ਸੱਪ। ਉਹ ਕਹਿੰਦੇ ਬੁੱਕਲ ਦਾ ਸੱਪ ਡੰਗ ਗਿਆ। ਹੁਣ ਬੁੱਕਲ ਦਾ ਸੱਪ ਕਿਹੜਾ ਭਾਈ? ਬੁੱਕਲ ਦਾ ਸੱਪ ਕਿਹੜਾ ਹੈ ਇਹ ਵੇਖਣਾ ਪਏਗਾ। ਉਹ ਕਹਿੰਦੇ ਕਿ ਮੈਂ ਬਹੁਤ ਜਲਦੀ ਆ ਕੇ ਖੁਲਾਸਾ ਕਰ ਦੂੰਗਾ। ਬੁੱਕਲ ਦਾ ਸੱਪ ਹੁਣ ਕਿਤੇ ਅਮਰਿੰਦਰ ਸਿੰਘ ਨੂੰ ਤਾਂ ਨਹੀਂ ਕਹੀ ਜਾਂਦੇ,
ਹੂੰ, ਹੂੰ, ਕਿਉਂਕਿ ਹੂੰ। ਜਿਆਦਾ ਨੇੜਤਾ ਤਾਂ ਹੁਣ ਜਦੋਂ ਮੁੜੇ ਆ, ਹਾਲੇ ਤਾਂ ਵੈਸੇ ਇਹਨਾਂ ਦੇ ਚਾਅ ਹੀ ਨਹੀਂ ਉਤਰੇ, ਚਾਅ ਹੀ ਨਹੀਂ ਉਤਰੇ। ਜਦੋਂ ਇਹ ਵਾਪਸ ਆਏ ਨੇ ਕਾਂਗਰਸ ਦੇ ਵਿੱਚ ਤੇ ਆਹ ਕੁਛ ਹੋ ਗਿਆ। ਉਹ ਬੁੱਕਲ ਦਾ ਸੱਪ ਕਿਹੜਾ ਹੋ ਸਕਦਾ, ਕਿਉਂਕਿ ਇਹਨਾਂ ਦੀ ਸਾਂਝ ਹਾਲ ਦੀ ਘੜੀ ਕਿਸੇ ਨਾਲ ਬਣੀ ਹੋਈ ਨਹੀਂ ਇੰਨੀ। ਜੇ ਬਣੀ ਹੁੰਦੀ ਤਾਂ ਹੁਣ ਤੱਕ ਕੋਈ ਨਾ ਕੋਈ ਬੋਲਦਾ। ਔਰ ਕਮਾਲ ਦੀ ਗੱਲ ਹੈ ਕਿ ਅਮਰਿੰਦਰ ਸਿੰਘ ਨੇ ਵੀ ਮੈਨੂੰ ਲੱਗਦਾ ਸਪੋਰਟ ਨਹੀਂ ਕੀਤੀ ਇਸ ਮਾਮਲੇ 'ਚ। ਸੋ ਇਹਨਾਂ ਨੇ ਇਹ ਕਿਹਾ ਜ਼ਰੂਰ, ਮਤਲਬ ਕਿ ਇਸ਼ਾਰਾ ਕੀਤਾ। ਹੁਣ ਆਪਾਂ ਇਹ ਤੱਕ ਅੰਦਾਜ਼ਾ ਲਾਉਨੇ ਆ, ਕਿਉਂਕਿ ਇਹਨਾਂ ਨੇ ਯਕੀਨ ਕੀਤਾ ਸੀਗਾ ਅਮਰਿੰਦਰ ਸਿੰਘ ਤੇ, ਵਾਪਸੀ ਕੀਤੀ ਆ। ਹੁਣ ਇਹ ਪਤਾ ਨਹੀਂ ਕਿਹਨੂੰ ਬੁੱਕਲ ਦਾ ਸੱਪ ਕਹਿ ਰਹੇ ਨੇ, ਪਰੰਤੂ ਇਹ ਜ਼ਰੂਰ ਇਹਨਾਂ ਨੇ ਇੱਕ ਰਹੱਸ ਤੋਂ ਜਾਂ ਕਹਿ ਲਓ ਇੱਕ ਭੇਤ ਤੋਂ ਪਰਦਾ ਚੁੱਕ ਦਿੱਤਾ ਕਿ ਮੈਨੂੰ ਫਸਾਉਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸਾਡੇ ਆਪਣਿਆਂ ਦਾ ਵੀ ਹੱਥ ਆ। ਵੈਸੇ ਆਪਣੇ ਤੁਹਾਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਆ। ਨਿਰਮਲ ਸਿੱਧੂ ਦਾ ਗਾਣਾ ਸੀਗਾ ਕਿ ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਖੈਰ ਚਲੋ ਦੇਖਦੇ ਆ, ਆਪਣੇ ਜੋਸ਼ ਵੀ ਦਿੰਦੇ ਨੇ ਤੁਹਾਨੂੰ, ਆਪਣੇ ਹੌਸਲਾ ਵੀ ਦਿੰਦੇ ਨੇ, ਪਰ ਕਈ ਵਾਰੀ ਦੁਨੀਆਦਾਰੀ ਹੈ ਨਾ, ਆਪਣੇ ਤੁਹਾਨੂੰ ਧੋਖਾ ਵੀ ਦੇ ਜਾਂਦੇ ਆ। ਬਾਕੀ ਹੁਣ ਭਾਈ ਮੁਸੀਬਤ ਜਿਹੜੀ ਆ ਉਹ ਕੱਟਣੀ ਪੈਣੀ ਆ। ਥੋੜਾ ਬਹੁਤਾ ਹੌਸਲਾ ਜ਼ਰੂਰ ਪਾਸਿਓਂ ਮਿਲਦਾ। ਇਹ ਮੁਸੀਬਤ ਕੱਟਣੀ ਪੈਣੀ। ਉਹ ਜਿਵੇਂ ਪੰਜਾਬੀ 'ਚ ਇੱਕ ਕਹਾਵਤ ਹੈ, ਤਾਰੋ ਸੂਰਮੇ ਆਪਣੀ ਬਾਹੀਂ। ਮਤਲਬ ਕਿ ਜਦ ਤੁਸੀਂ ਭੰਵਰ ਦੇ ਵਿੱਚ ਫਸ ਗਏ, ਜਦ ਤੁਸੀਂ ਘਿਰ ਗਏ ਲਹਿਰਾਂ ਦੇ ਵਿੱਚ, ਤਾਂ ਫਿਰ ਉੱਥੇ ਤੁਹਾਡੀਆਂ ਬਾਹਾਂ ਨਹੀਂ ਕੰਮ ਆਉਣਾ। ਠੀਕ ਹੈ, ਉੱਤੇ ਖਲੋਤੇ ਕਈ ਜਾਂਦੇ ਬੱਲੇ ਬੱਲੇ ਲਾ ਜੋਰ, ਥੋੜਾ ਜਿਹਾ ਲਾ, ਆ ਜਾਏਗਾ ਕੰਡਾ, ਨੇੜੇ ਆ ਜਾਏਗਾ ਕੰਡਾ। ਉਹ ਸਾਰਾ ਜੋਸ਼ ਹੈ, ਪਰੰਤੂ ਜ਼ੋਰ ਤੁਹਾਡਾ ਹੀ ਆ। ਉੱਥੇ ਤੁਸੀਂ ਆਪਣੀਆਂ ਬਾਹਾਂ ਦੇ ਨਾਲ ਤਰ ਕੇ ਕੰਢੇ ਤੇ ਆਉਣਾ। ਸੋ ਇਹਨਾਂ ਨੂੰ ਆਪਣਾ ਜ਼ੋਰ ਹੀ ਵਰਤਣਾ ਪਏਗਾ। ਬਾਜ਼ੂਏ, ਉਹ ਜਿਵੇਂ ਕਹਿੰਦੇ ਨਾ ਬਾਜ਼ੂਏ ਜ਼ੋਰ, ਤਾਂ ਉਹ ਆਪਣਾ ਹੀ ਅਜ਼ਮਾਉਣਾ ਪੈਣਾ। ਜੀ, ਜੀ। ਜਬਰ ਜਨਾਹ ਮਾਮਲੇ ਦੇ ਵਿੱਚ ਵਿਧਾਇਕ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਜੀ। ਹਾਂਜੀ ਦੇਖੋ, ਇਹ ਮਾਮਲਾ ਜਿਹੜਾ ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਦੋ ਮਾਮਲੇ ਸੀਗੇ। ਇਹ ਮਾਮਲਾ ਉਹ ਆ ਕਿ ਇੱਕ ਬੀਬੀ ਨੇ ਆਪਣੇ ਇਲਜ਼ਾਮਾਤ ਜਿਹੜੇ ਸੀਗੇ ਉਹ ਵਾਪਸ ਲੈ ਲਏ ਸਨ। ਜਿਹੜੇ ਦੋਸ਼ ਸੀਗੇ, ਮਤਲਬ ਕਿ ਉਹ ਬੀਬੀ ਜਿਹੜੀ ਸੀਗੀ ਉਹ ਆਪਣੇ ਦੋਸ਼ਾਂ ਤੇ ਸਟੈਂਡ ਨਹੀਂ ਕਰ ਸਕੀ। ਔਰ ਇੱਕ ਬੀਬੀ ਸੀਗੀ ਜਿਹੜੀ ਮੁਸਲਸਲ ਇਸ ਮਾਮਲੇ ਨੂੰ ਚੁੱਕ ਰਹੀ ਸੀਗੀ ਕਿ ਮੇਰਾ ਸ਼ੋਸ਼ਣ ਹੋਇਆ ਵਾ। ਕਿਉਂਕਿ ਉਹਦਾ ਤੁਸੀਂ ਸੁਣਿਆ ਹੋਣਾ ਖਬਰ 'ਚ, ਮੈਂ ਬਹੁਤਾ ਰਿਪੀਟ ਨਹੀਂ ਕਰਨਾ ਚਾਹੁੰਦਾ। ਜ਼ਖਮ ਖਰੀਦਣ ਵਾਲੀ ਵੀ ਗੱਲ ਹੋ ਜਾਂਦੀ ਹੈ ਕਿ ਉਹ ਬੀਬੀ ਦਾ ਕੋਈ ਮਕਾਨ ਦਾ ਰੌਲਾ ਸੀਗਾ। ਫਿਰ ਉਹ ਚਲਦੀ ਗੱਲ ਉਹ ਕਹਿੰਦੀ ਕਿ ਮੈਂ ਬੈਂਸ ਹੋਰਾਂ ਦੇ ਸੰਪਰਕ 'ਚ ਆਈ ਤੇ ਉੱਥੋਂ ਮੇਰਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ। ਤਾਂ ਉਹ ਬੜਾ ਲੰਬਾ ਚੱਲਿਆ ਪ੍ਰੋਸੈਸ, ਮਤਲਬ ਕਿ ਇਲਜ਼ਾਮ ਲੱਗੇ, ਫਿਰ ਧਰਨੇ ਹੋਏ, ਫਿਰ ਕੋਰਟ ਦੇ ਵਿੱਚ ਚਾਰਾਜੋਈ ਹੋਈ, ਉਸ ਤੋਂ ਬਾਅਦ FIR ਹੋਈ, ਉਸ ਤੋਂ ਬਾਅਦ ਚਲਾਨ ਤੱਕ ਪੇਸ਼ ਹੋ ਗਿਆ। ਤਾਂ ਜਦ ਅੱਜ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਈ, ਜਿਹੜੇ ਇਹਨਾਂ ਦੇ ਹੈਗੇ ਆ ਨਾ ਹਰੀਸ਼ ਢਾਡਾ ਜੀ, ਲੁਧਿਆਣੇ ਤੋਂ, ਅਕਾਲੀ ਦਲ ਬਾਦਲ ਦੇ ਲੀਡਰ ਵੀ ਨੇ ਤੇ ਨਾਲ ਉਹ ਬਹੁਤ ਵੱਡੇ ਵਕੀਲ ਵੀ ਨੇ। ਤਾਂ ਉਹਨਾਂ ਨੇ ਫਿਰ ਪੇਸ਼ ਹੋ ਕੇ ਕਿਹਾ ਕਿ ਦੇਖੋ ਚਲਾਨ ਪੇਸ਼ ਹੋ ਚੁੱਕਾ, ਪਰਚਾ ਕੱਟਿਆ ਜਾ ਚੁੱਕਾ ਵਾ ਕੋਰਟ ਦੇ ਵਿੱਚ। ਉਹ ਯਾਨੀ ਅਕਿਊਜ਼ਡ ਜਿਹੜੇ, ਕਿਉਂਕਿ ਸਿਮਰਨਜੀਤ ਸਿੰਘ ਬੈਂਸ ਦੇ ਨਾਲ ਵੀ ਕੋ ਅਕਿਊਜ਼ਡ ਹੋਰ ਬਣਾਏ ਗਏ, ਜਿਹਦੇ ਵਿੱਚ ਇੱਕ ਦੋ ਬੀਬੀਆਂ ਵੀ ਸ਼ਾਮਲ ਨੇ ਮੇਰੇ ਖਿਆਲ ਦੇ ਨਾਲ। ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਪੇਸ਼ ਨਹੀਂ ਹੋ ਰਿਹਾ। ਤਾਂ ਇੱਥੇ ਫਿਰ ਕੋਰਟ ਨੇ ਕੀ ਕੀਤਾ ਕਿ ਜੋ ਕਹਿ ਲਓ ਕਿ ਪੀੜਤ ਧਿਰ ਦੀ ਮੰਗ ਸੀਗੀ ਕਿ ਇਹਨਾਂ ਦੇ ਗੈਰ ਜ਼ਮਾਨਤੀ ਵਾਰੰਟ, ਨਾਨ ਬੇਲੇਬਲ ਵਾਰੰਟ ਆ ਜਿਹੜੇ, ਉਹ ਜਾਰੀ ਕਰਨ ਦੀ ਮੰਗ ਸੀ। ਉਹਦੇ ਨਾਲ ਸਹਿਮਤੀ ਜਤਾਉਂਦਿਆਂ ਸਿਮਰਨਜੀਤ ਸਿੰਘ ਬੈਂਸ ਸਮੇਤ ਜਿਹੜੇ ਦੂਸਰੇ ਨਾਮਜ਼ਦ ਹੈਗੇ ਨੇ ਬੰਦੇ ਬੰਦੀਆਂ, ਉਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਕਰ ਦਿੱਤੇ। ਤਾਂ ਗੈਰ ਜ਼ਮਾਨਤੀ ਵਾਰੰਟ ਦਾ ਮਤਲਬ ਕੀ ਹੈ ਕਿ ਤੁਹਾਨੂੰ ਜ਼ਮਾਨਤ ਨਹੀਂ ਮਿਲੇਗੀ, ਤੁਹਾਨੂੰ ਸਿੱਧੀ ਜ਼ਮਾਨਤ ਨਹੀਂ ਮਿਲੇਗੀ, ਤੁਹਾਨੂੰ ਹੁਣ ਕੋਰਟ ਦੇ ਵਿੱਚ ਹੀ ਆਉਣਾ ਪਏਗਾ। ਪੁਲਿਸ ਪੇਸ਼ ਕਰੇਗੀ ਜਾਂ ਤੁਹਾਨੂੰ ਫੜ ਕੇ, ਜਾਂ ਤੁਸੀਂ ਇਸ ਗੈਰ ਜ਼ਮਾਨਤੀ ਵਾਰੰਟ ਨੂੰ ਉਤਲੀ ਕੋਰਟ ਦੇ ਵਿੱਚ ਚੈਲੰਜ ਕਰੋ। ਕਿੱਥੇ ਕਰੋਗੇ ਤੁਸੀਂ? ਜਾ ਕੇ ਹਾਈ ਕੋਰਟ ਦੇ ਵਿੱਚ। ਹੁਣ ਦੇਖਣਾ ਇਹ ਹੋਏਗਾ ਕਿ ਹਾਈ ਕੋਰਟ ਦੇ ਵਿੱਚ ਚੈਲੰਜ ਹੁੰਦਾ ਜਾਂ ਨਹੀਂ। ਪਰ ਬਹੁਤ, ਮੈਂ ਕਹੂੰਗਾ ਕਿ ਅੱਗੇ ਦੀ ਡਗਰ ਜਿਹੜੀ ਆ ਬੈਂਸ ਵਾਸਤੇ ਬਹੁਤ ਮੁਸ਼ਕਲ ਹੈ। ਇੱਕ ਤੇ ਦੇਖੋ ਇਹਨਾਂ ਦਾ ਹੈ ਹੀ ਸੀਗਾ, ਆਪਾਂ ਨੂੰ ਪਤਾ ਹੀ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ ਇਹ ਬਹੁਤ ਰਲ ਮਿਲ ਕੇ ਚੱਲੇ ਨੇ। ਕਾਂਗਰਸ ਸਰਕਾਰ ਜਾਣ ਵਾਲੀ ਆ, ਉਧਰੋਂ ਮੁਸੀਬਤ ਆਉਣ ਵਾਲੀ ਹੈ। ਇਸ ਕਰਕੇ ਅਗਲਾ ਸਫ਼ਰ ਹੈ ਜਿਹੜਾ ਸਿਮਰਨਜੀਤ ਸਿੰਘ ਬੈਂਸ ਦੀ ਜ਼ਿੰਦਗੀ ਦਾ, ਖਾਸ ਤੌਰ ਤੇ ਇਸ ਕੇਸ ਦਾ, ਉਹ ਬਹੁਤ ਹੀ ਮੁਸ਼ਕਲ ਹੁੰਦਾ ਜਾ ਰਿਹਾ। ਜੀ, ਜੀ। ਸਿਟਿੰਗ MLA ਚੱਕ ਲਿਆ, ਇਹ ਤਾਂ ਫਿਰ ਦੇਖੋ ਅਜੇ ਸਰਕਾਰ ਵਾਲੇ ਜਿਹੜੇ ਚੱਕੀ ਜਾਂਦੇ, ਦੂਜਿਆਂ ਦਾ ਪਤਾ ਨਹੀਂ ਕੀ ਬਣਨਾ ਇਹਨਾਂ ਨੇ। ਆਮ ਆਦਮੀ ਪਾਰਟੀ ਨੇ ਪਰਾਲੀ ਵਾਲੇ ਪਰਚਿਆਂ ਤੇ ਚੁੱਕੇ ਨੇ ਜੀ ਸਵਾਲ।
ਹਾਂਜੀ ਦੇਖੋ, ਇਹਨਾਂ ਨੇ ਸਵਾਲ ਚੁੱਕੇ ਨੇ ਕਿ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਪੰਜਾਬ ਵਾਲੇ ਮੰਨੇ, ਪੰਜਾਬ ਵਾਲਿਆਂ ਨੇ ਕਿਹਾ ਕਿ ਅਸੀਂ ਪਰਚੇ ਰੱਦ ਕਰ ਦਿਆਂਗੇ, ਔਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਆਫੀਸ਼ੀਅਲੀ ਚਰਨਜੀਤ ਸਿੰਘ ਹੋਰਾਂ ਨੇ ਐਲਾਨ ਵੀ ਕਰ ਦਿੱਤਾ ਸੀਗਾ। ਔਰ ਇਹਨਾਂ ਨੇ ਪਹਿਲਾਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਸੁਣਵਾਈ ਤੇ ਕਿਹਾ ਵੀ ਸੀਗਾ ਕਿ ਅਸੀਂ ਪਰਚੇ ਦਰਜ ਕੀਤੇ। ਹਾਲਾਂਕਿ ਦੂਸਰੇ ਜਵਾਬ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ ਜੀ, ਅਸੀਂ ਮਸ਼ੀਨਰੀ ਵੀ ਪ੍ਰੋਵਾਈਡ ਕੀਤੀ ਆ। ਅੱਛਾ, ਹੁਣ ਇਹ ਸਵਾਲ ਜਿਹੜੇ ਉਹ ਆਮ ਆਦਮੀ ਪਾਰਟੀ ਵਾਲੇ ਚੁੱਕ ਰਹੇ ਆ ਕਿ ਭਾਈ ਇਹ ਪਰਚੇ ਦਿੱਤੇ ਕਿ ਨਾ ਸੀਗੇ, ਕਿਉਂਕਿ ਇੱਕ ਤਾਂ ਪਰਚੇ ਜਿਹੜੇ ਆ ਉਹ ਪਰਾਲੀ ਵਾਲੇ ਤੇ ਹੈ ਨਹੀਂ ਹੈ, ਨਾਲ ਹੀ ਇੱਕ ਪਰਚਿਆਂ ਦਾ ਮਾਮਲਾ ਹੋਰ ਵੀ ਹੈ, ਕਿਉਂਕਿ ਕੱਲ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਮਤਲਬ ਕਿ ਜਿਹੜਾ ਅੱਜ ਚੱਲਦਾ ਪਿਆ ਚਲੰਤ ਐਜੀਟੇਸ਼ਨ ਹੈ ਜਿਹੜਾ ਕਿਸਾਨਾਂ ਦਾ, ਕਿ ਇਸ ਦਰਮਿਆਨ ਵੀ ਜਿਹਦੇ ਤੇ ਪਰਚੇ ਹੋਏ ਉਹ ਸਾਰੇ ਰੱਦ ਕਰਾਂਗੇ। ਉਹ ਕਿਹੜੇ ਸਨ? ਤੁਹਾਨੂੰ ਯਾਦ ਹੋਣਾ ਕਿ 4 ਜੂਨ ਨੂੰ ਮੇਰੇ ਖਿਆਲ ਦੇ ਨਾਲ ਆਰਡੀਨੈਂਸ ਆਏ ਸਨ। ਤਾਂ ਉਸ ਤੋਂ ਠੀਕ ਬਾਅਦ ਵੈਸੇ ਕਾਮਰੇਡਾਂ ਨੂੰ ਕੁਝ ਲੋਕ ਬੜਾ ਨਿੰਦਦੇ ਭੰਡਦੇ ਆ, ਪਰ ਉਸ ਤੋਂ ਠੀਕ ਬਾਅਦ ਕਾਮਰੇਡ ਧਿਰਾਂ ਜਿਹੜੀਆਂ ਸੀਗੀਆਂ ਉਹ ਗਰਾਊਂਡ ਤੇ ਉਤਰ ਆਈਆਂ ਸਨ। ਉਦੋਂ ਉਹਨਾਂ ਦੀ ਕੋਈ ਇੰਨੀ ਜ਼ਿਆਦਾ ਸੁਣਵਾਈ ਨਹੀਂ ਸੀ ਹੈਗੀ, ਕੋਈ ਸੁਣਦਾ ਨਹੀਂ ਸੀਗਾ। ਪਰ ਉਸ ਦਰਮਿਆਨ ਕਿਉਂਕਿ ਕੋਵਿਡ ਪ੍ਰੋਟੋਕਾਲ ਫੋਲੋ ਕਰਨਾ ਜ਼ਰੂਰੀ ਸੀਗਾ, ਤਾਂ ਉਹਨਾਂ ਤੇ ਕੇਸ ਵਗੈਰਾ ਦਰਜ ਕੀਤੇ ਗਏ। ਉਸ ਤੋਂ ਇਲਾਵਾ ਛੋਟੇ ਮੋਟੇ ਹੋਰ ਵੀ ਕੇਸ ਹੋਣਗੇ, ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਮੰਨ ਲਓ ਕੋਈ ਘੇਰਿਆ, ਕਿਸੇ ਦਾ ਘਰਾਓ ਕੀਤਾ ਜਾਂ ਬਲੌਕ ਕਰ ਦਿੱਤਾ ਕੋਈ ਰੋਡ, ਉਦੋਂ ਵੀ ਪਰਚਾ ਦਰਜ ਕਰ ਦਿੰਦੇ ਆ। ਸੋ ਇਹ ਵੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਰਚੇ ਰੱਦ ਕਰਾਂਗੇ। ਸੋ ਇਹ ਇਹਨਾਂ ਦੀ ਪਹੁੰਚ ਤੇ ਸਵਾਲ ਚੁੱਕ ਰਹੇ ਆ ਕਿ ਤੁਸੀਂ ਇੱਕ ਪਾਸੇ ਤੇ ਇਹ ਕਹਿੰਦੇ ਹੋ, ਦਾਅਵਾ ਕਰਨੇ ਹੋ ਕਿ ਅਸੀਂ ਕਿਸਾਨਾਂ ਦੇ ਨਾਲ ਖਲੋਤੇ ਆ, ਤਾਂ ਦੂਸਰੇ ਪਾਸੇ ਤੁਸੀਂ ਪਰਚੇ ਵੀ ਕੱਟਣੇ ਹੋ। ਪਰ ਗੱਲ ਇਹ ਆ ਕਿ ਸਾਰੇ ਪਾਸੇ ਏਦਾਂ ਆ, ਸਾਰੇ ਪਾਸੇ ਏਦਾਂ ਆ ਕਿ ਤੁਸੀਂ ਆਪ ਜੇ ਦੇਖੋਗੇ ਪਰਾਲੀ ਦੇ ਮੁੱਦੇ ਤੇ ਕੀ ਕੀਤਾ, ਭਾਜਪਾ ਵਾਲਿਆਂ ਨੇ ਕਾਗਜ਼ਾਤ ਕਢਾਏ ਆ। ਇੰਟਰਸਟਿੰਗ ਚੀਜ਼ ਆ, ਗੌਰ ਕਰਿਓ। ਇਹਨਾਂ ਨੇ ਕਾਗਜ਼ਾਤ ਕਢਾਏ ਆ ਕੇਜਰੀਵਾਲ ਸਰਕਾਰ ਦੇ ਵਿੱਚੋਂ, ਕਹਿੰਦੇ ਕਿ ਭਾਈ ਤੁਸੀਂ ਪਰਾਲੀ ਜਿਹੜਾ ਇੱਕ ਇਹਨਾਂ ਨੇ ਪ੍ਰੋਜੈਕਟ ਬਹੁਤ ਜ਼ਿਆਦਾ ਕਹਿ ਲਓ ਕਿ ਹਾਈਲਾਈਟ ਕੀਤਾ ਹੈ ਨਾ, ਸ਼ਾਇਦ ਤੁਸੀਂ ਵੀ ਸੁਣਿਆ ਹੋਣਾ, ਬਾਇਓ ਡੀਕੰਪੋਜ਼ਰ ਕਹਿੰਦੇ ਆ। ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਲਿਆ ਦਿਓ, ਅਸੀਂ ਉਹਦੇ ਨਾਲ ਪਰਾਲੀ ਜਿਹੜੀ ਆ ਉਹ ਖਤਮ ਕਰ ਦਿਆਂਗੇ। ਤਾਂ ਉਹਦੇ ਇਹਨਾਂ ਨੇ ਸਾਰੇ ਬਾਇਓ ਡਾਟਾ ਜਿਹੜੇ ਆ ਮਤਲਬ ਕਿ ਹਾਸਲ ਕੀਤੇ ਕਿ ਕਿੱਦਾਂ ਚੱਲਿਆ ਸਾਰਾ ਕੰਮ। ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਕੀ ਕੀਤਾ ਕਿ ਜਿਹੜੀ ਲਾਗਤ ਆਈ ਆ ਉਹਦੇ ਤੇ ਡੀਕੰਪੋਜ਼ਰ ਬਣਾਉਣ ਤੇ ਉਹ 40,000 ਦੀ ਆ, ਤੇ 35,780 ਰੁਪਏ ਦਾ ਕਹਿੰਦੇ ਗੁੜ ਤੇ ਵੇਚਣ ਲਿਆ। ਪਰ ਕਮਾਲ ਦੀ ਗੱਲ ਹੈ ਕਿ 70,000 ਦਾ ਇਹ ਜਿਹੜਾ ਸਮਾਨ ਆ, ਇਹਨੂੰ ਛਿੜਕਣ ਤੇ 310 ਕਿਸਾਨਾਂ ਦੇ ਖੇਤਾਂ 'ਚ ਛਿੜਕਿਆ ਗਿਆ। ਕਹਿੰਦੇ 13,20,000 ਰੁਪਇਆ ਜਿਹੜਾ ਉਹ ਟਰੈਕਟਰ ਨੂੰ ਕਿਰਾਇਆ ਦੇਣ 'ਚ ਲੱਗ ਗਿਆ। ਤੇ ਫਿਰ ਪ੍ਰੋਗਰਾਮ ਕੀਤਾ, 9,64,000 ਰੁਪਇਆ ਟੈਂਟ ਟੁੰਡ ਦਾ ਖਰਚਾ ਆ ਗਿਆ ਜੀ। ਤੇ ਕੁੱਲ ਮਿਲਾ ਕੇ ਕਹਿੰਦੇ ਆ ਕਿ ਜੀ ਜਾਗਰੂਕ ਮੁਹਿੰਮ ਜਿਹੜੀ ਚਲਵਾਈ ਐਡਵਰਟਾਈਜ਼ਮੈਂਟ ਦੇ ਜ਼ਰੀਏ, ਉਹਦੇ ਤੇ ਖਰਚਾ ਆ ਗਿਆ 15,80,36,828 ਰੁਪਏ। ਇਹਨਾਂ ਦਾ ਵੀ ਰਿਕਾਰਡ ਜਿਹੜਾ ਉਹ ਬੋਲਣ ਡਿਆ। ਜਿਵੇਂ ਅੱਗੇ MSP ਤੇ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ, ਪਰ ਬਾਅਦ ਦੇ ਵਿੱਚ MSP ਦਾ RTI ਰਾਹੀਂ ਜਿਹੜਾ ਖੁਲਾਸਾ ਹੋਇਆ ਸੀਗਾ ਕਿ ਉਹ ਬਿਲਕੁਲ ਚੁਣਿੰਦਾ ਕੋਈ ਕਿਸਾਨ ਸੀਗੇ, ਬੜੇ ਲਿਮਟਿਡ ਗਿਣਤੀ ਦੇ ਕਿਸਾਨ ਸੀ ਜਿਨ੍ਹਾਂ ਨੂੰ ਦਿੱਲੀ 'ਚ ਉਹ ਲਾਹਾ ਮਿਲਿਆ। ਖੈਰ ਦੋਵੇਂ ਤਰ੍ਹਾਂ ਹੀ ਜਿੱਦਾਂ ਕਹਿ ਲਓ ਕਿ ਕਾਂਗਰਸੀ ਵੀ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਉਹ ਚਿੱਠੇ ਕੱਢ ਖਲੋਤੇ ਨੇ ਕਿ ਜਿਹੜਾ ਬਾਇਓ ਡੀਕੰਪੋਜ਼ਰ ਦਾ ਮਾਮਲਾ ਹੈ ਕਿ 70,000 ਦੀ ਉਹਨਾਂ ਨੇ ਉਹ ਦਵਾਈ ਬਣਾਈ ਆ, ਪਰ ਉਹਦੇ ਛਿੜਕਾਅ ਵਾਸਤੇ ਤਕਰੀਬਨ 13.25 ਲੱਖ, ਤੇ ਉਹਦੇ ਪ੍ਰਚਾਰ ਵਾਸਤੇ ਤਾਂ ਫਿਰ ਪ੍ਰਚੰਡ ਰਕਮ ਰੱਖ ਦਿੱਤੀ ਗਈ 15 ਕਰੋੜ ਤੋਂ ਉੱਤੇ। ਤਾਂ ਏਦਾਂ ਹੀ ਆ ਪਰਾਲੀ ਜਿਹੜੀ ਆ ਫਿਰ ਇਸੇ ਤਰ੍ਹਾਂ ਹੀ ਸੜੇਗੀ ਮੇਰੇ ਖਿਆਲ ਦੇ ਨਾਲ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਸਿੱਖਾਂ ਨੇ ਕੀਤੀ ਅਜਿਹੀ ਪਹਿਲ ਕਿ ਲੋਕ ਕਰ ਰਹੇ ਨੇ ਸਲੂਟ। ਹਾਂਜੀ, ਇਸ ਮਾਹੌਲ ਦੇ ਵਿੱਚ ਇਹ ਖਬਰ ਜਿਹੜੀ ਆ ਕਾਫੀ ਮਹੱਤਤਾ ਰੱਖਦੀ ਆ, ਤੇ ਇਹੋ ਜਿਹੀ ਖਬਰ ਹਮੇਸ਼ਾ ਜ਼ਿੰਦਾ ਰਹਿਣੀ ਚਾਹੀਦੀ ਹੈ ਜਿਹੜੀ ਪੱਤਰਕਾਰਤਾ ਦੀ ਇਸ ਵੇਲੇ ਕਹਿ ਲਈਏ ਕਿ ਕਬਰ ਖੋਦ ਦਿੱਤੀ ਗਈ ਆ। ਔਰ ਉਹਦੇ ਵਿੱਚ ਇਹੋ ਜਿਹੀਆਂ ਖਬਰਾਂ ਜਿਹੜੀਆਂ ਜੇ ਉਹ ਸਹਿਕਦੀਆਂ ਵੀ ਮਿਲ ਜਾਣ ਤਾਂ ਵੀ ਆਪਾਂ ਕਹਾਂਗੇ ਕਿ ਹੋ ਸਕਦਾ ਹੈ ਕਿ ਇਹਨਾਂ ਕਬਰਾਂ ਦੇ ਮੁਰਦੇ ਵੀ ਆਖਰ ਨੂੰ ਸ਼ਾਇਦ ਕਿਤੇ ਨਾ ਕਿਤੇ ਉੱਠ ਖਲੋਣਗੇ ਕਿ ਹਾਂ ਭਾਈ ਅਸੀਂ ਜ਼ਿੰਦਾ ਹੋ ਸਕਦੇ ਹਾਂ। ਖੈਰ ਉਹ ਚਲੋ ਘੜੀਆਂ ਇੰਤਜ਼ਾਰ ਜਿਹੜੇ ਆ ਉਹ ਹੁੰਦੇ ਰਹਿਣਗੇ, ਲਮਹੇ ਜਿਹੜੇ ਆ ਉਡੀਕਦੇ ਰਹਿਣਗੇ।
बहरहाल मामला की है, मैं ਇਹਨੂੰ ਲਮਕਾਉਂਦਾ ਨਹੀਂ, ਬੜਾ ਸੈਂਸਿਟਿਵ ਮਾਮਲਾ ਹੈ ਔਰ ਬੜਾ ਦਿਲ ਨੂੰ ਛੂਹਣ ਵਾਲਾ ਮਾਮਲਾ ਹੈ। ਇਹਦੇ ਚ ਕੀ ਹੈ ਰਾਜ ਕਰਨਵੀਰ ਸਿੰਘ ਜੀ, ਜੀ ਕਿ ਜਿਹੜਾ ਗੁਰੂਗ੍ਰਾਮ ਹੈ, ਜਿਹਨੂੰ ਆਪਾਂ ਪਹਿਲਾਂ ਗੁੜਗਾਉਂ ਕਹਿੰਦੇ ਸਾਂ, ਮਤਲਬ ਕਿ ਦਿੱਲੀ ਦੇ ਨਾਲ ਦਾ ਇਲਾਕਾ ਹੈ ਜਿਹੜਾ, ਇੱਥੇ ਮੁਸਲਮਾਨਾਂ ਦੀ ਤਾਦਾਦ ਹੈ ਅੱਛੀ ਖਾਸੀ। ਮੈਂ ਤੁਹਾਨੂੰ ਪਿਛੋਕੜ ਦੱਸ ਦਿੰਦਾ, ਮੈਂ ਹਮੇਸ਼ਾ ਇਹ ਯਤਨ ਕਰਦਾ ਕਿ ਖਬਰ ਜਿਹੜੀ ਉਹ ਕਲੀਅਰ ਹੋ ਜਾਣੀ ਚਾਹੀਦੀ ਹੈ, ਤਾਂ ਕਿ ਖਬਰ ਦਾ ਮਜ਼ਾ, ਖਬਰ ਦਾ ਮਜ਼ਮੂਨ ਜਿਹੜਾ ਹੈ ਨਾ, ਉਹ ਅੱਛੇ ਤਰੀਕੇ ਨਾਲ ਲਿਆ ਜਾ ਸਕੇ, ਸਮਝਿਆ ਜਾ ਸਕੇ। ਅੱਛਾ, ਉੱਥੇ ਜਿਹੜੀ ਤਾਦਾਦ ਹੈ ਮੁਸਲਮਾਨਾਂ ਦੀ, ਕਾਫੀ ਵੱਡੀ ਤਾਦਾਦ ਹੈ, ਪਰ ਉਹਨਾਂ ਕੋਲ ਜੋ ਨਮਾਜ਼ ਅਦਾ ਕਰਨ ਵਾਸਤੇ ਮਸਜਿਦਾਂ ਨੇ, ਉਹ ਬਹੁਤ ਥੋੜੀਆਂ ਨੇ। ਮਸਜਿਦਾਂ ਬਹੁਤ ਥੋੜੀਆਂ, ਕੀ ਸਮਝੇ ਕਿ ਤਾਦਾਦ ਬਹੁਤ ਹੈ। ਔਰ ਸ਼ਾਇਦ ਤੁਹਾਨੂੰ ਪਤਾ ਹੀ ਹੈ, ਤੁਹਾਡੇ ਅਮਰੀਕਾ ਚ ਵੀ ਮੁਸਲਿਮ ਭਾਈਚਾਰਾ ਹੈ ਕਿ ਜੁਮੇ ਰੋਜ਼ ਨੂੰ ਇਹ ਜਾਂਦੇ ਨੇ ਸਪੈਸ਼ਲੀ, ਮਤਲਬ ਕਿ ਮੈਨੂੰ ਜ਼ਿਆਦਾ ਮਾਨਤਾਵਾਂ ਦਾ ਨਹੀਂ ਪਤਾ, ਇਹ ਜ਼ਰੂਰ ਜਾ ਕੇ ਇਕੱਠੇ ਸਮੂਹਿਕ ਤੌਰ ਤੇ ਨਮਾਜ਼ ਅਦਾ ਕਰਦੇ ਨੇ, ਇਹਨਾਂ ਦੀ ਮਾਨਤਾ ਹੈ। ਅੱਛਾ, ਉੱਥੇ ਕੀ ਹੈ ਕਿ ਜਦੋਂ ਹੁਣ ਮਸਜਿਦਾਂ ਦੇ ਵਿੱਚ ਲੋਕ ਪੂਰੇ ਨਹੀਂ ਆਉਂਦੇ, ਤਾਂ ਉਹ ਕੀ ਕਰਦੇ ਆ, ਮਤਲਬ ਕਿ ਜਿਹੜੇ ਗੁਰੂਗ੍ਰਾਮ ਦੇ ਵਿੱਚ ਇਹਨਾਂ ਨੇ ਬਣਾਏ ਆ ਕੁਝ ਖਾਸ ਸਥਾਨ ਕਹਿ ਲਓ, ਕਿ ਉੱਥੇ ਖੁੱਲੇ ਮੈਦਾਨ ਜਿੱਦਾਂ ਬਣੇ ਹੁੰਦੇ, ਜਿੱਦਾਂ ਆਪਣੇ ਪਾਰਕ ਟਾਈਪ ਹੋ ਗਏ, ਉੱਥੇ ਉਹ ਮਸਜਿਦ ਦੇ ਥਾਂ ਤੇ ਆਪਣਾ ਜਾ ਕੇ ਤੇ ਜੋ ਵੀ ਅਕੀਦਾ ਉਹਦੇ ਮੁਤਾਬਕ ਉਹ ਨਮਾਜ਼ ਅਦਾ ਕਰਦੇ ਸਨ। ਇਹਨਾਂ ਨੇ ਫਿਰ ਉੱਥੇ ਕਹਿ ਲਓ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਕਿਹਨਾਂ ਨੇ, ਉਹਦਾ ਸਾਨੂੰ ਜ਼ਰੂਰਤ ਨਹੀਂ, ਅਸੀਂ ਜੀ ਇੱਥੇ ਬਾਬੀਲਾ ਦੇ ਨੈਟ ਲਾ ਦਿਆਂਗੇ, ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ, ਬਹੁਤ ਕੁਛ ਕੀਤਾ ਜੀ, ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ। ਤਾਂ ਹੁਣ ਇੱਥੇ ਇੱਕ ਤਾਂ ਹਿੰਦੂ, ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਉਹਦਾ ਨਾਮ ਅਕਸ਼ੇ ਯਾਦਵ ਹੈ, ਮੈਂ ਕੱਲ ਉਹਦੀ ਖਬਰ ਪੜ੍ਹ ਰਿਹਾ ਸੀਗਾ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚੋਂ, ਤੇ ਬੜਾ ਉਹਨੇ ਵੀ ਦਿਲ ਖੋਲਿਆ, ਉਹ ਕਹਿੰਦਾ ਮੇਰੀਆਂ ਦੁਕਾਨਾਂ ਖੁੱਲੀਆਂ ਨੇ ਭਾਈ ਸਾਹਿਬ, ਤੁਸੀਂ ਇੱਥੇ ਆ ਜਾਓ। ਮਤਲਬ ਕਿ ਦੇਖੋ, ਕੋਈ ਬੂਟਾ ਹਰੇ ਹੋਰੇ, ਤਾਂ ਉਹ ਕਹਿੰਦਾ ਕਿ ਇੱਥੇ ਆ ਜਾਓ। ਦੂਸਰੇ ਪਾਸੇ ਇੱਕ ਉੱਥੇ ਗੁਰੂ ਸਿੰਘ ਸਭਾ ਹੈ, ਮੇਰੇ ਖਿਆਲ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ, ਉਹਦੀ ਕਮੇਟੀ ਨੇ ਆਫਰ ਕੀਤਾ ਆ ਕਿ ਭਾਈ ਤੁਸੀਂ ਗੁਰਦੁਆਰੇ ਕੰਪਲੈਕਸ ਦੇ ਵਿੱਚ ਹੀ ਆ ਜਾਓ, ਕੋਈ ਚੱਕਰ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। 2000 ਤੋਂ ਵੱਧ ਬੰਦਾ ਜਿਹੜਾ ਉਹ ਉੱਥੇ ਆ ਕੇ ਆਪਣੇ ਅਕੀਦੇ ਦੇ ਮੁਤਾਬਕ ਨਮਾਜ਼ ਅਦਾ ਕਰ ਸਕਦਾ। ਤਾਂ ਇਸ ਪਹਿਲ ਦੀ ਬਹੁਤ ਜ਼ਿਆਦਾ ਪ੍ਰੇਜ਼ਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਕਹਿ ਲਓ ਕਿ ਲਿਬਰਲ ਲੋਕ ਆ, ਚਾਹੇ ਉਹ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ, ਸਾਰੇ ਹੀ ਉਹਦੀ ਬਹੁਤ ਸਲੋਤ ਕਰ ਰਹੇ ਨੇ ਇਸ ਟਾਈਮ। ਜਿਹੜਾ ਕੌਮੀ ਸੋਸ਼ਲ ਮੀਡੀਆ ਟ੍ਰੈਂਡ ਹੈ ਨਾ, ਉਹਦੇ ਚ ਦੇਖੋਗੇ ਤਾਂ ਇਹ ਖਬਰ ਵਾਰ-ਵਾਰ ਇੱਕ ਮਿਸਾਲ ਦੇ ਤੌਰ ਤੇ ਦਿੱਤੀ ਜਾ ਰਹੀ ਹੈ। ਹਾਲਾਂਕਿ ਜਿਹੜੇ ਟ੍ਰੋਲਸ ਹੁੰਦੇ, ਤੁਹਾਨੂੰ ਪਤਾ ਹੀ ਹੈ, ਟ੍ਰੋਲਸ ਜਿਹੜੇ ਆ ਉਹ ਕਹਿ ਰਹੇ ਆ ਕਿ ਕਦੇ ਮਸੀਤ ਦੇ ਵਿੱਚੋਂ ਵੀ ਗੁਰਬਾਣੀ ਦੀ ਆਵਾਜ਼ ਆਊਗੀ। ਤੇ ਮੈਂ ਕਿਹਾ ਜੇ ਲੋਕ ਇਸੇ ਤਰ੍ਹਾਂ ਹੀ ਸੋਚ ਕੇ ਚੱਲੇ ਤਾਂ ਹੋ ਸਕਦਾ ਹੈ ਵੀ ਦਿਨ ਵੇਖਣ ਨੂੰ ਮਿਲੇ। ਪਰ ਸਿੱਖਾਂ ਦੀ ਆਪਣੀ ਇੱਕ ਕੈਫੀਅਤ ਹੈ, ਤੁਹਾਨੂੰ ਪਤਾ ਸਿੱਖਾਂ ਦਾ ਆਪਣਾ ਇੱਕ ਇਤਿਹਾਸ ਆ, ਸਿੱਖਾਂ ਦਾ ਆਪਣਾ ਇੱਕ ਸੱਭਿਆਚਾਰ ਆ, ਸਿੱਖਾਂ ਦਾ ਆਪਣਾ ਇੱਕ ਨਜ਼ਰੀਆ, ਸਿੱਖਾਂ ਦਾ ਆਪਣਾ ਇੱਕ ਫਲਸਫਾ ਹੈ, ਫਿਲਾਸਫੀ ਹੈ। ਉਹਦੇ ਵਿੱਚੋਂ ਕਦੇ ਆਪਾਂ ਦੇਖਦੇ ਹਾਂ ਕਿ ਕਿਸੇ ਪਿੰਡ ਦੇ ਵਿੱਚ ਮਸਜਿਦ ਵਾਸਤੇ ਜ਼ਮੀਨ ਦਾਨ ਦਿੱਤੀ ਜਾਂਦੀ ਹੈ, ਕਦੇ ਕਿਸੇ ਸ਼ਹਿਰ ਦੇ ਵਿੱਚ ਜ਼ਮੀਨ ਦਾਨ ਦਿੱਤੀ ਜਾਂਦੀ ਹੈ ਕਿਸੇ ਸਿੱਖ ਵੱਲੋਂ। ਇਹ ਮਿਸਾਲਾਂ ਨੇ ਸਾਡੇ ਸਾਹਮਣੇ। ਕੋਈ ਮੁਰੰਮਤ ਕਰਦਾ ਹੈ ਉਸ ਮਸੀਤ ਦੀ, ਜਿਹੜਾ ਕਿ ਖਸਤਾ ਹਾਲਤ ਦੇ ਵਿੱਚ ਇਸ ਟਾਈਮ ਪਹੁੰਚ ਚੁੱਕਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਦੌਰ ਦੇ ਵਿੱਚ ਜਦੋਂ ਕੱਟੜਵਾਦਤਾ ਬਹੁਤ ਜ਼ਿਆਦਾ ਵੱਧ ਰਹੀ, ਹਾਲਾਂਕਿ ਸਾਰੇ ਧਰਮਾਂ 'ਚ ਹੀ ਹੈ, ਸਿੱਖੀਜ਼ਮ ਦੇ ਵਿੱਚ ਵੀ ਕੁਝ ਲੋਕ ਆ ਜਿਹੜੇ ਬਹੁਤ ਜ਼ਿਆਦਾ ਰੈਡੀਕਲ ਹੋ ਜਾਂਦੇ ਨੇ ਕਿਸੇ ਮੌਕੇ ਤੇ, ਪਰੰਤੂ ਬਾਵਜੂਦ ਇਸ ਦੇ ਸਿੱਖਾਂ ਦੇ ਵਿੱਚੋਂ ਇਹੋ ਜਿਹੀਆਂ ਪਹਿਲ ਕਦਮੀਆਂ ਦਾ ਹੋਣਾ ਬਹੁਤ ਬਹੁਤ ਨੇਕ ਆ। ਔਰ ਦੂਜੇ ਪਾਸੇ ਹਿੰਦੂ ਭਾਈਚਾਰੇ ਚੋਂ ਵੀ ਇਸ ਤਰ੍ਹਾਂ ਦੀਆਂ ਕਹਿ ਲਓ ਪੇਸ਼ਕਸ਼ਾਂ ਆਉਣੀਆਂ, ਪਹਿਲ ਕਦਮੀਆਂ ਆਉਣੀਆਂ ਬਹੁਤ ਅੱਛੀ ਗੱਲ ਹੈ। ਮੈਂ ਤੇ ਬਹੁਤ ਇਹੋ ਜਿਹੀਆਂ ਖਬਰਾਂ ਤੋਂ ਸੰਤੁਸ਼ਟ ਹੋਣਾ, ਤੁਸੀਂ ਵੀ ਮੇਰੇ ਖਿਆਲ ਦੇ ਨਾਲ ਸੰਤੁਸ਼ਟ ਹੋਣਗੇ, ਕਿਉਂਕਿ ਪੰਜਾਬ ਚੋਂ ਜਾਂ ਇੰਡੀਆ ਚੋਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਬਹੁਤ ਕਿੱਲਤ ਤੋਂ ਬਾਅਦ ਮਿਲਦੀਆਂ, ਬਹੁਤ ਸ਼ਾਰਟੇਜ ਤੋਂ ਬਾਅਦ ਮਿਲਦੀਆਂ। ਖੈਰ ਅਲਤਾਫ ਹੁਸੈਨ ਅਲੀ ਨੇ ਕਿਹਾ ਸੀ, ਮੈਂ ਉਹ ਗੱਲ ਸੁਣਾ ਕੇ ਤੇ ਚਾਲੇ ਪਾ ਦਿੰਦਾ, ਉਹਨੇ ਕਿਹਾ ਸੀ ਯਹੀ ਹੈ ਇਬਾਦਤ ਯਹੀ ਦੀਨੋ ਈਮਾਂ, यही है इबादत यही दीनो ईमां के काम आए दुनिया में इंसान के इंसान। ਜੀ ਨਹੀਂ ਨਹੀਂ ਬਿਲਕੁਲ। ਸੋ ਸਿੱਖਾਂ ਦੀ ਸਲੌਤ ਕੈਨੇਡਾ ਵਿੱਚ ਵੀ ਹੋ ਰਹੀ ਆ। ਇੱਥੋਂ ਦੇ ਜਿਹੜੇ ਸਰੀ ਵਾਲੇ ਗੁਰੂ ਘਰਾਂ ਨੇ ਮਿਲ ਕੇ ਜਿਹੜੇ ਹੈਲੀਕਾਪਟਰ ਆ ਉਹ ਰੈਂਟ ਕਰਕੇ ਜਿਹੜੇ ਹੜ੍ਹਾਂ ਦੇ ਵਿੱਚ ਪੀੜਤ ਲੋਕ ਸੀ ਉਹਨਾਂ ਤੱਕ ਰੋਟੀ ਪਾਣੀ ਲੰਗਰ ਜਿਹੜਾ ਉਹ ਪਹੁੰਚਾਇਆ। ਜਦ ਕਿ ਕਹਿੰਦੇ ਵੀ BC ਦੀ
ਜਿਹੜੇ ਐਮਐਲਏ ਆ ਉਹ ਅਜੇ ਇਹੀ ਡਿਸਾਈਡ ਨਹੀਂ ਕਰ ਪਾ ਰਹੇ ਵੀ ਕੀ ਜਿਹੜਾ ਉਹਨਾਂ ਲੋਕਾਂ ਦੀ ਮਦਦ ਲਈ ਕਰਨਾ ਚਾਹੀਦਾ ਆ। ਸੋ ਉਹਨਾਂ ਦੀ ਇੱਥੇ ਵੀ ਸਲਾਹ ਇੱਥੇ ਤਾਂ ਬਾਬੇ ਨਾਨਕ ਨੇ ਡਿਸਾਈਡ ਕਰਤਾ ਸੀ ਨਾ ਸਦੀਆਂ ਬਿਲਕੁਲ ਕਿ ਸਕਦੇ ਹੋ ਕੰਮ। ਜੀ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਮਿੰਟੂ ਜੀ, ਮਿਲਦੇ ਹਾਂ ਅਗਲੀ ਵਾਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।